ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਅੱਜ ਦੇ ਸਾਡੇ ਵਿਸ਼ੇਸ਼ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਹਰ ਮੰਗਲਵਾਰ ਨੂੰ ਆਪਾਂ ਤੁਹਾਡੇ ਲਈ ਜਿਹੜਾ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਦਇਆਦੀਪਕ ਸਿੰਘ ਜੀ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ। ਦਇਆਦੀਪਕ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ USDA ਦਾ NRCS ਮਹਿਕਮਾ, ਜਿਨ੍ਹਾਂ ਦੇ ਕੋਲੋਂ ਵੱਖ-ਵੱਖ ਗ੍ਰਾਂਟਸ ਅਵੇਲੇਬਲ ਹੁੰਦੀਆਂ ਆ। ਜੇ ਤੁਸੀਂ ਵੀ ਉਹਨਾਂ ਦੇ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਦੇ ਜ਼ਰੀਏ ਵੱਖ-ਵੱਖ ਗ੍ਰਾਂਟਸ ਹਾਸਲ ਕਰਨਾ ਚਾਹੁੰਦੇ ਹੋ, ਪਤਾ ਕਰਨਾ ਚਾਹੁੰਦੇ ਹੋ, ਤਾਂ ਆਪਣੇ ਨਜ਼ਦੀਕੀ USDA ਦੇ NRCS ਮਹਿਕਮੇ ਦੇ ਦਫ਼ਤਰ ਦੇ ਵਿੱਚ ਜਾ ਕੇ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਐਲਮੰਡ ਬੋਰਡ ਆਫ ਕੈਲੀਫੋਰਨੀਆ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦਾ, ਜਿਨ੍ਹਾਂ ਦੇ ਨਾਲ ਆਪਾਂ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪੇਸ਼ ਕਰ ਰਹੇ ਹਾਂ। ਤੁਸੀਂ ਵੀ ਉਹਨਾਂ ਦੇ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ pugusa.com ਦੇ ਉੱਤੇ। ਆਪਣੇ ਨਾਲ ਦਇਆਦੀਪਕ ਸਿੰਘ ਜੀ ਅੱਜ ਉਸ ਕੜੀ ਨੂੰ ਅੱਗੇ ਜੋੜਨਗੇ ਜਿਹੜੀ ਕਿ ਆਪਾਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨ ਵੇਲੇ ਗੱਲਬਾਤ ਜਿਹੜੀ ਕੁਛ ਵੀਕ ਪਹਿਲਾਂ ਕੀਤੀ ਸੀ। ਕਾਫੀ ਵਧੀਆ ਉਸ ਪ੍ਰੋਗਰਾਮ ਦੀ ਫੀਡਬੈਕ ਆਈ। ਆਪਾਂ ਨਾਲ ਤੁਹਾਡੇ ਲਈ ਪ੍ਰੈਜੈਂਟੇਸ਼ਨ ਵੀ ਜਿਹੜੀ ਉਹ ਚਲਾਈ ਸੀ, ਜਿਸ ਵਿੱਚ ਆਪਾਂ ਨੂੰ ਦਇਆਦੀਪਕ ਸਿੰਘ ਹੁਣਾਂ ਨੇ ਵੱਖ-ਵੱਖ ਚੀਜ਼ਾਂ ਦੱਸੀਆਂ, ਫਿਲਟਰੇਸ਼ਨ ਤੋਂ ਲੈ ਕੇ ਕਿੱਦਾਂ ਦੀਆਂ ਪਾਈਪਾਂ ਹੋਣੀਆਂ ਚਾਹੀਦੀਆਂ ਆ, ਪ੍ਰੈਸ਼ਰ ਵਾਲੀਆਂ PC ਹੋਣੀਆਂ ਚਾਹੀਦੀਆਂ, ਟਿਊਬਿੰਗ ਨਾਨ PC, ਕਿੰਨਾ ਖਰਚਾ ਜਿਹੜਾ ਉਸ ਦੇ ਵਿੱਚ ਆ ਸਕਦਾ ਆ, ਤੇ ਇੱਕ ਵਧੀਆ ਡਿਜ਼ਾਈਨ ਹੋਏ ਸਿਸਟਮ ਦੇ ਵਿੱਚ ਕਿੰਨਾ ਮਾਰਜਨ ਜਿਹੜਾ ਉਹ ਹੋਵੇ ਪ੍ਰੈਸ਼ਰ ਦਾ, ਵੀ ਜੇ ਪਾਣੀ ਥੱਲੇ ਘਟ ਜਾਂਦਾ ਆ ਤਾਂ ਉਹ ਕਿੱਥੇ ਤੱਕ ਜਾ ਕੇ ਉਸ ਨੂੰ ਕਵਰ ਜਿਹੜਾ ਉਹ ਕਰ ਸਕਦਾ ਆ। ਸੋ ਅੱਜ ਉਸੇ ਹੀ ਇਰੀਗੇਸ਼ਨ ਸਿਸਟਮ ਦੇ ਡਿਜ਼ਾਈਨ ਨੂੰ ਕਰਨ ਮੌਕੇ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ, ਉਸ ਬਾਰੇ ਆਪਾਂ ਦਇਆਦੀਪਕ ਸਿੰਘ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਦਇਆਦੀਪਕ ਸਿੰਘ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਨਾਲ ਥੋੜ੍ਹੇ ਜਿਹੇ ਜੋ ਪਿਛਲੀ ਵਾਰੀ ਕੀਤਾ ਸੀ ਉਸ ਦੀ ਸਮਰੀ ਜਿਹੜੀ ਆ ਉਹ ਕਰ ਲੈਂਦੇ ਆ, ਇੱਕ ਵਾਰੀ ਯਾਦ ਦਵਾ ਦਿੰਦੇ ਆ, ਉਹ ਸਾਰਿਆਂ ਨੂੰ ਯਾਦ ਆ ਜਾਊਗਾ। ਤਾਂ ਫਿਰ ਉਸ ਸਿਸਟਮ ਦੇ ਵਿੱਚ ਅੱਗੇ ਹੋਰ ਕਿਹੜੀਆਂ ਚੀਜ਼ਾਂ ਆ ਉਸ ਬਾਰੇ ਤੁਸੀਂ ਜਾਣਕਾਰੀ ਜਿਹੜੀ ਉਹ ਦੇਣਾ। ਸੋ ਜੇ ਤੁਸੀਂ ਸਮਰਾਈਜ਼ ਕਰੋ ਪਿਛਲੀ ਵਾਰ ਦੀ ਜਿਹੜੀ ਗੱਲਬਾਤ। ਜੀ ਰਾਜਕਰਨ ਜੀ, ਪਹਿਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਕਾਲਸ ਆਈਆਂ, ਫੀਡਬੈਕ ਦਿੱਤੀ ਤੇ ਸਰੋਤਿਆਂ ਵੱਲੋਂ ਰਿਕੁਐਸਟ ਆਈ ਸੀ ਵੀ ਜਿਹੜਾ ਐਂਡ ਵਾਲਾ ਪੋਰਸ਼ਨ ਆਪਾਂ ਕਾਫੀ ਕਾਹਲੀ ਦੇ ਵਿੱਚ ਆਪਾਂ ਨੂੰ ਕਰਨਾ ਪਿਆ ਸੀ, ਸਮੇਂ ਦੀ ਘਾਟ ਸੀਗੀ। ਹਾਂਜੀ, ਸੋ ਆਪਾਂ ਉਸ ਚੀਜ਼ ਤੇ ਆਪਾਂ ਥੋੜੇ ਜਿਹੇ ਡੀਟੇਲ ਦੇ ਵਿੱਚ ਨਜ਼ਰ ਮਾਰੀਏ ਤੇ ਸਿਸਟਮ ਨੂੰ ਡਿਜ਼ਾਈਨ ਪਲੱਸ ਆਟੋਮੇਸ਼ਨ ਲਈ ਕਿਵੇਂ ਰੈਡੀ ਕਰਨਾ ਹੈ। ਸੋ ਪਹਿਲਾਂ ਆਪਾਂ ਜਿਹੜਾ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ, ਪੰਪ ਟੈਸਟ ਕਿਉਂ ਕਰਾਉਣਾ ਚਾਹੀਦਾ ਹੈ ਤੇ ਕਿੱਦਾਂ ਕਰਾਉਣਾ ਚਾਹੀਦਾ ਹੈ। ਫਿਰ ਆਪਾਂ ਗੱਲਬਾਤ ਕੀਤੀ ਸੀ ਵੀ ਜਦੋਂ ਆਪਾਂ ਡ੍ਰਿਪ ਸਿਸਟਮ ਦਾ ਕੋਈ ਪ੍ਰਾਈਸ ਕੋਡ ਜਾਂ ਐਸਟੀਮੇਸ਼ਨ ਲੈਂਦੇ ਆ, ਉਹ ਵੱਖਰੇ ਵੈਂਡਰਾਂ ਤੋਂ ਉਹਦਾ ਆਪਸ ਦੇ ਵਿੱਚ ਕਿੱਦਾਂ ਕੰਪੈਰੀਜ਼ਨ ਕਰਨਾ, ਕਿਹੜੀਆਂ ਚੀਜ਼ਾਂ ਦੇਖਣੀਆਂ। ਫਿਰ ਆਪਾਂ ਗੱਲਬਾਤ ਕੀਤੀ ਸੀ ਰਾਜਕਰਨ ਜੀ PC ਵਰਸਸ ਨਾਨ PC ਹੋਜ਼ ਤੇ। ਇਹ ਵਾਲਾ ਟੌਪਿਕ ਇਹ ਸਾਰਿਆਂ ਤੋਂ ਜ਼ਰੂਰੀ ਸੀ। ਇਸ ਤੇ ਨਿਰਭਰ ਹੁੰਦਾ ਵੀ ਤੁਹਾਡਾ ਬੂਟਿਆਂ ਨੂੰ ਪਾਣੀ ਕਿਸ ਇੱਕੋ ਜਿਹਾ ਮਿਲ ਰਿਹਾ ਜਾਂ ਨਹੀਂ, ਉਹ ਇਹ ਕਾਫੀ ਹੱਦ ਤੱਕ ਇਹ ਹੋਜ਼ ਨਿਰਭਰ ਕਰਦੀ ਆ। ਬੇਸਿਕਲੀ ਇਹ ਡਿਪੈਂਡ ਕਰਦਾ ਜਿਹੜਾ ਅਖੀਰ ਦੇ ਵਿੱਚ ਬੂਟੇ ਆ ਵੀ ਉੱਥੇ ਤੱਕ ਪੂਰੇ ਪ੍ਰੈਸ਼ਰ ਨਾਲ ਪਾਣੀ ਜਿੰਨਾ ਤੁਸੀਂ ਸੋਚ ਰਹੇ ਆ ਵੀ ਕਿੰਨੇ ਗੈਲਨ ਪਰ ਮਿੰਟ ਜਾਂ ਕਿੰਨੇ ਗੈਲਨ ਪਰ ਆਵਰ ਪੈਣਾ, ਵੀ ਉਹ ਜਾ ਰਿਹਾ ਕਿ ਨਹੀਂ ਜਾ ਰਿਹਾ। ਜੀ ਰਾਜਕਰਨ ਜੀ, ਇਹਦੇ ਤੇ ਦੇਖੋ ਪ੍ਰੈਸ਼ਰ ਤਾਂ ਜਿਵੇਂ ਆਪਾਂ ਸਿਸਟਮ ਤੇ ਦੂਰ ਚੱਲਦੇ ਜਾਵਾਂਗੇ ਘਟਦਾ ਹੀ ਜਾਣਾ, ਪਰ ਇਹਦੇ ਚ ਆਪਣਾ ਫਲੋ ਵੀ ਮੇਨਟੇਨ ਰੱਖਣਾ। ਜੇ ਆਪਣਾ ਫਲੋ ਮੇਨਟੇਨ ਨਹੀਂ ਹੁੰਦਾ ਤਾਂ ਫਿਰ ਉੱਥੇ ਅੱਛਾ, ਫਲੋ ਤੇ ਪ੍ਰੈਸ਼ਰ ਚ ਫਿਰ ਕੀ ਡਿਫਰੈਂਸ ਆ? ਫਲੋ ਹੁੰਦਾ ਜੀ ਕਿੰਨਾ ਪਾਣੀ ਨਿਕਲ ਕੇ ਆ ਰਿਹਾ, ਹਾਂ ਤੇ ਪ੍ਰੈਸ਼ਰ ਹੁੰਦਾ ਕਿੰਨੇ ਜ਼ੋਰ ਦੇ ਨਾਲ ਆ ਰਿਹਾ। ਆਪਾਂ ਨੂੰ ਮੇਨ ਫਲੋ ਨਾਲ ਮਤਲਬ ਆ ਵੀ ਹਾਂ ਵੀ ਇੰਨੇ ਗੈਲਨ ਪਾਣੀ ਨਿਕਲਣਾ ਚਾਹੀਦਾ। ਆਪਣਾ ਜਿਹੜਾ ਮੇਨ ਮਕਸਦ ਆ ਉਹ ਯੂਨੀਫਾਰਮ ਫਲੋ ਨਾਲ ਮਤਲਬ ਆ ਕਿੰਨਾ ਪਾਣੀ ਨਹੀਂ ਨਿਕਲਦਾ ਜੀ, ਸਾਰੇ ਖੇਤ ਦੇ 1 ਮੀਟਰ ਚ ਕਿੰਨਾ ਪਾਣੀ ਨਿਕਲਦਾ ਤੇ ਉਹਨਾਂ ਦੇ ਵਿੱਚੋਂ ਕਿੰਨੀ ਵੇਰੀਏਸ਼ਨ ਉਸ ਚੀਜ਼ ਤੇ ਤੁਹਾਡਾ ਸਾਰਾ ਪਾਣੀ ਦੀ ਮਾਤਰਾ ਤੇ ਫਰਟੀਲਾਈਜ਼ਰ ਦੀ ਜਿਹੜੀ ਇਨਪੁਟ ਆ ਉਹ ਉਸ ਚੀਜ਼ ਨਾਲ ਡਿਪੈਂਡ ਕਰਦੀ ਆ। ਸੋ ਫਿਰ ਆਪਾਂ ਗੱਲਬਾਤ ਕੀਤੀ ਸੀ ਵੀ ਫਿਲਟਰ ਕਿਸ ਤਰ੍ਹਾਂ ਦੇ ਹੁੰਦੇ ਆ, ਅੰਡਰਗਰਾਉਂਡ ਪਾਈਪਲਾਈਨ ਦਾ ਕੀ ਪੈਰਾਮੀਟਰਸ ਹੁੰਦੇ ਆ, ਫਿਰ ਨਾਲ ਬਿਜਲੀ ਦਾ ਬਿੱਲ ਜੇ ਆਪਾਂ ਸੋਲਰ ਵਿੱਚ ਲਾਉਣਾ ਉਸ ਦੀ ਕੀ ਪ੍ਰੋਵੀਜ਼ਨ ਰੱਖਣੀ ਆ ਤੁਸੀਂ ਆਪਦੇ ਡਿਜ਼ਾਈਨ ਦੇ ਵਿੱਚ ਤਾਂ ਕਿ ਤੁਹਾਨੂੰ ਪ੍ਰੋਬਲਮ ਨਾ ਆਉਣ। ਤੇ ਫਿਰ ਆਪਾਂ ਗੱਲਬਾਤ ਕੀਤੀ ਸੀ ਜਿਹੜੇ ਡ੍ਰਿਪ ਸਿਸਟਮ ਦੇ ਜਿਹੜੇ ਨੈਸੈਸਰੀ ਕੰਪੋਨੈਂਟਸ ਜਾਂ ਜਿਹੜੇ ਜ਼ਰੂਰੀ ਦੇ ਕੰਪੋਨੈਂਟ ਆ ਉਹ ਕਿਹੜੇ ਹੁੰਦੇ ਤੇ ਕਿੱਦਾਂ ਲਾਉਣੇ ਆ। ਸੋ
ਜਿਹੜੇ ਫਿਰ ਆਪਾਂ ਫਲਸ਼ਿੰਗ ਦੀ ਵੀ ਗੱਲ ਕੀਤੀ ਸੀ, ਹੋਜ਼ ਫਲਸ਼ ਜਿਹੜੇ ਉਹ ਹਾਂਜੀ ਕਰਨ ਬਾਰੇ। ਜਿਹੜੇ ਆਪਾਂ ਅੱਗੇ ਟੌਪਿਕ ਡਿਸਕਸ ਕਰਾਂਗੇ ਜੀ ਆਉਣ ਵਾਲੇ ਇਸ ਪ੍ਰੋਗਰਾਮ ਨੂੰ ਲੜੀਵਾਰ ਜਾਰੀ ਰੱਖਦੇ ਹੋਏ, ਉਹਦੇ ਵਿੱਚ ਵੀ ਪਾਣੀ ਤੁਹਾਡੇ ਬੂਟੇ ਨੂੰ ਕਿੰਨੀ ਡਿਮਾਂਡ ਚਾਹੀਦੀ ਪਾਣੀ ਦੀ, ਇਰੀਗੇਸ਼ਨ ਮੋਇਸਚਰ ਸੈਂਸਰ ਕਿੱਦਾਂ ਕਿਹੜੇ ਪ੍ਰਕਾਰ ਦੇ ਹੁੰਦੇ ਤੇ ਕਿਹੜੇ ਲਾਉਣੇ ਆ, ਇਰੀਗੇਸ਼ਨ ਸਿਸਟਮ ਨੂੰ ਸਕੇਜੂਅਲ ਕਿੱਦਾਂ ਕਰਨਾ, ਵੀ ਕਿੰਨਾ ਪਾਣੀ ਤੁਹਾਨੂੰ ਲਾਉਣਾ, ਕਿੰਨਾ ਚਿਰ ਪੰਪ ਚਲਾਉਣਾ ਐਗਜ਼ੈਕਟਲੀ, ਠੀਕ ਹੈ, ਤੇ ਇਰੀਗੇਸ਼ਨ ਸਿਸਟਮ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਵੀ ਜਿਹੜੀ ਆਟੋਮੇਸ਼ਨ ਦਾ ਭਵਿੱਖ ਆ ਰਿਹਾ, ਉਸ ਦੇ ਲਈ ਆਪਾਂ ਜਦੋਂ ਆਪਣਾ ਨਵਾਂ ਸਿਸਟਮ ਡਿਜ਼ਾਈਨ ਕਰਨਾ, ਉਹਦੇ ਵਿੱਚ ਆਪਾਂ ਕੀ ਪ੍ਰੋਵੀਜ਼ਨ ਰੱਖਣੀਆਂ ਵੀ ਕੱਲ ਨੂੰ ਫਿਊਚਰ ਦੇ ਵਿੱਚ ਜਾ ਕੇ ਤੁਸੀਂ ਆਟੋਮੇਸ਼ਨ ਕਰਦੇ ਹੋ ਤੇ ਤੁਹਾਨੂੰ ਦੁੱਗਣਾ ਖਰਚਾ ਨਾ ਆਵੇ, ਵੀ ਇਸੇ ਦੇ ਉੱਤੇ ਹੀ ਉਹ ਲੱਗ ਜਾਵੇ। ਹਾਂਜੀ, ਸੋ ਆਪਾਂ ਅੱਜ ਦਾ ਮੁੱਖ ਹੋਊਗਾ ਜਿਹੜਾ ਆਪਾਂ ਚਰਚਾ ਕਰਨੀ, ਇੱਕ ਤਾਂ ਜਿਹੜੇ ਕੰਪੋਨੈਂਟਸ ਰਹਿ ਗਏ ਸੀ ਜਿਹੜੇ ਆਪਾਂ ਗੱਲ ਕਰ ਰਹੇ ਸੀ, ਤੇ ਪਲੱਸ ਕੁਝ ਐਡੀਸ਼ਨਲ ਪੈਰਾਮੀਟਰ ਜਿਨ੍ਹਾਂ ਦੀ ਆਪਾਂ ਨਿਗਾਹ ਰੱਖਣੀ ਆ, ਤੇ ਇਸ ਸਿਸਟਮ ਨੂੰ ਕਿੱਦਾਂ ਡਿਜ਼ਾਈਨ ਤੇ ਤਿਆਰ ਕਰਨਾ ਤਾਂ ਕਿ ਫਿਊਚਰ ਦੇ ਵਿੱਚ ਤੁਸੀਂ ਆਟੋਮੇਸ਼ਨ ਰੈਡੀ ਹੋਵੋ। ਠੀਕ ਆ। ਸੋ ਪਿਛਲੀ ਵਾਰ ਦੇ ਜਿਹੜੇ ਟੌਪਿਕਸ ਦੇ ਵਿੱਚੋਂ ਆਪਾਂ ਕੀ ਫਲੋ ਮੀਟਰ ਤੋਂ ਹੁਣ ਗੱਲਬਾਤ ਸ਼ੁਰੂ ਕਰ ਲਈ। ਆਪਾਂ ਜੀ ਚੱਲੀਏ ਫਲੋ ਮੀਟਰ ਤੇ ਪਹੁੰਚੀਏ ਰਾਜਕਰਨਵੀਰ ਜੀ। ਠੀਕ ਹੈ ਜੀ। ਹੋਜ਼ ਪੀਸੀ ਆਪਾਂ ਕਵਰ ਕਰ ਲਿਆ ਸੀਗਾ, ਫਿਰ ਆਪਾਂ ਗੱਲਬਾਤ ਕੀਤੀ ਸੀ ਹੋਜ਼ ਫਲਸ਼ ਦੀ। ਹਾਂਜੀ, ਜਦੋਂ ਕਿ ਓਵਰ ਟਾਈਮ ਬਿਲਡ ਅਪ ਹੋਜ਼ ਦੇ ਵਿੱਚ ਬਣਦਾ ਜਾਂਦਾ, ਉਹਦੀ ਰੈਗੂਲਰ ਕਲੀਨ ਅਪ ਬਹੁਤ ਹੀ ਜ਼ਰੂਰੀ ਆ। ਵੀ ਮੈਨੂਅਲ ਆ, ਆਟੋ ਆ, ਜਾਂ ਉਹ ਜਿਹੜਾ ਇੱਕ ਵਾਈ ਵਾਲਾ ਹੁੰਦਾ ਆ। ਹਾਂਜੀ, ਸੋ ਮੈਂ ਤਕਰੀਬਨ ਆਪਾਂ ਇਹ ਡਿਟੇਲ ਦੇ ਵਿੱਚ ਬਾਅਦ ਚੋਂ ਗੱਲ ਕਰਾਂਗੇ ਮੇਨਟੇਨੈਂਸ ਵਾਲੇ ਸੈਕਸ਼ਨ ਦੇ ਵਿੱਚ, ਪਰ ਉਹਦਾ ਵੀ ਸਿਸਟਮ ਸਟਾਰਟਿੰਗ ਵੇਲੇ ਜਦੋਂ ਨਵਾਂ ਸੀਜ਼ਨ ਸ਼ੁਰੂ ਹੁੰਦਾ, ਪਲੱਸ ਮਹੀਨਾ 2 ਮਹੀਨੇ ਦੇ ਇੰਟਰਵਲ ਤੇ ਮੈਂ ਸੁਜੈਸਟ ਕਰਦਾ ਵੀ ਹੋਜ਼ਸ ਨੂੰ ਖੋਲ ਕੇ ਕਲੀਨ ਕਰ ਦਿਓ, ਕਰ ਲੈਣਾ ਚਾਹੀਦਾ। ਠੀਕ ਹੈ ਜੀ। ਫਿਰ ਆਪਾਂ ਗੱਲਬਾਤ ਕੀਤੀ ਸੀ ਵੀ ਡਰਾਊਟ ਦਾ ਤੁਹਾਨੂੰ ਕਿਹੜਾ ਪ੍ਰੋਵੀਜ਼ਨ ਰੱਖਣਾ ਹੈਗਾ ਜਦੋਂ ਆਪਾਂ ਨਵਾਂ ਪੰਪ ਪਾਉਣੇ ਆ ਜਾਂ ਡਿਜ਼ਾਈਨ ਕਰਦੇ, ਕਿੰਨਾ ਕੁ ਉਹਦੇ ਵਿੱਚ ਪੈਰਾਮੀਟਰ ਰੱਖਣੇ ਆ। ਸੋ ਇਸ ਜਿਹੜੇ ਵੀ ਆਪਾਂ ਟੌਪਿਕਸ ਪਹਿਲਾਂ ਡਿਸਕਸ ਕੀਤੇ ਆ, ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਇਹਦੇ ਤੇ ਕੋਈ ਵੀ ਡਿਟੇਲ ਦੇ ਵਿੱਚ ਚਰਚਾ ਕਰਨੀ ਚਾਹੁੰਦੇ ਜਾਂ ਗੱਲਬਾਤ ਕਰਨੀ ਚਾਹੁੰਦੇ, ਤੁਸੀਂ ਇਸ ਪ੍ਰੋਗਰਾਮ ਦੇ ਪਿਛਲੇ ਭਾਗ ਨੂੰ YouTube ਜਾਂ Facebook ਤੇ ਦੇਖ ਸਕਦੇ ਹੋ। ਰਾਜਕਰਨ ਜੀ, ਆਪਾਂ ਇਸ ਤੋਂ ਪਹਿਲਾਂ ਅੱਗੇ ਵਧੀਏ, ਤੁਸੀਂ ਪਲੀਜ਼ ਇਹਨੂੰ ਦੇਖਣ ਦਾ ਢੰਗ ਤਰੀਕਾ ਤੁਸੀਂ ਦੱਸ ਦਿਓ। ਬਿਲਕੁਲ ਜੀ, ਪੰਜਾਬੀ ਰੇਡੀਓ USA ਦੇ YouTube ਜਿਹੜਾ ਸਾਡਾ ਚੈਨਲ ਆ ਉਸ ਦੇ ਉੱਤੇ ਸਬਸਕ੍ਰਾਈਬ ਕਰੋ, ਉਹਦੇ ਉੱਤੇ ਜਾ ਕੇ ਤੁਸੀਂ ਅਪਡੇਟ ਫਾਰਮਿੰਗ ਦਇਆ ਦੀਪਕ ਸਿੰਘ ਲਿਖ ਸਕਦੇ ਹੋ, ਨਾਲ ਲਿਖ ਸਕਦੇ ਹੋ ਇਰੀਗੇਸ਼ਨ ਸਿਸਟਮਸ, ਤਾਂ ਜੋ ਫਿਰ ਤੁਹਾਨੂੰ ਇਸ ਦੇ ਵਿੱਚ ਆਸਾਨੀ ਦੇ ਨਾਲ ਉਹ ਜਿਹੜੀ ਵੀਡੀਓਜ਼ ਆ ਉਹ ਤੁਹਾਨੂੰ ਪਤਾ ਲੱਗ ਜਾਏ। ਫੇਸਬੁੱਕ ਤੇ ਲੱਭਣੀਆਂ ਅੱਜ ਕੱਲ੍ਹ ਔਖੀਆਂ ਹੁੰਦੀਆਂ ਕਿਉਂਕਿ ਫੇਸਬੁੱਕ ਦੀ ਐਲਗੋਰਿਦਮ ਕੁਝ ਉਸ ਤਰੀਕੇ ਦੀ ਆ, ਸੋ ਬੈਟਰ ਆ ਵੀ ਤੁਸੀਂ ਜੇ YouTube ਦੇ ਉੱਤੇ ਜਾ ਕੇ ਪੰਜਾਬੀ ਰੇਡੀਓ USA ਜਾਂ ਪੰਜਾਬੀ TV USA ਦੇ ਚੈਨਲ ਦੇ ਉੱਤੇ ਜਾ ਕੇ ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਤੇ ਉੱਤੇ ਜਾ ਕੇ ਜਿਹੜਾ ਉਹ ਤੁਸੀਂ ਦੇਖ ਸਕਦੇ ਹੈਗੇ ਆ, ਤੇ ਉਹਦੇ ਨਾਲ ਤੁਹਾਨੂੰ ਬੜੇ ਆਸਾਨੀ ਦੇ ਨਾਲ ਜਿਹੜੇ ਉਹ ਲੱਭ ਜਾਊਗੀ। ਅਪਡੇਟ ਫਾਰਮਿੰਗ ਦੀ ਇੱਕ ਵੱਖਰੀ ਪਲੇਲਿਸਟ ਪਈ ਆ, ਬਾਕੀ ਜਿਹੜੀ pagusa.com ਜਿਹੜੀ ਇਹਨਾਂ ਦੀ ਵੈਬਸਾਈਟ ਆ ਉਹਦੇ ਉੱਤੇ ਵੀ ਇਹ ਜਿਹੜੀਆਂ ਵੀਡੀਓਜ਼ ਦੇ ਲਿੰਕ ਜਿਹੜੇ ਆ ਉਹ ਨਾਲ ਸ਼ੇਅਰ ਕੀਤੇ ਹੁੰਦੇ ਆ, ਤੁਸੀਂ ਉੱਥੋਂ ਜਾ ਕੇ ਵੀ ਜਿਹੜਾ ਉਹਨਾਂ ਨੂੰ ਦੇਖ ਸਕਦੇ ਹੈਗੇ ਆ। ਜੀ ਦਇਆ ਦੀਪਕ ਸਿੰਘ। ਸੋ ਰਾਜਕਰਨ ਜੀ, ਚਰਚਾ ਕਰਦੇ ਆ ਫਲੋ ਮੀਟਰ ਬਾਰੇ। ਸੋ ਫਲੋ ਮੀਟਰ 2 ਪ੍ਰਕਾਰ ਦੇ ਹੁੰਦੇ ਆਗੇ, ਇੱਕ ਤਾਂ ਮਕੈਨੀਕਲ ਹੁੰਦਾ ਤੇ ਇੱਕ ਡਿਜੀਟਲ ਹੁੰਦਾ। ਸੋ ਡਿਜੀਟਲ ਦੇ ਵਿੱਚ ਵੀ ਅੱਗੇ 2 ਪ੍ਰਕਾਰ ਦੇ ਆ ਜਾਂਦੇ ਆ। ਜਿਹੜਾ ਮਕੈਨੀਕਲ ਆ, ਦੇਖੋ ਇਹਦੇ ਪ੍ਰੋਪੈਲਰ ਜਿਹਾ ਲੱਗਿਆ ਹੋਇਆ, ਸੋ ਜਿੰਨੀ ਤੇਜ਼ ਪਾਣੀ ਲੰਘਦਾ ਘੁੰਮਦਾ, ਇਹਦੇ ਤੇ ਇੱਕ ਸੂਈ ਹੁੰਦੀ ਆ, ਉਹ ਬੇਸਿਕਲੀ ਦੱਸਦੀ ਰਹਿੰਦੀ ਆ ਵੀ ਭਾਈ ਸਪੀਡ ਕਿੰਨੀ, ਫਲੋ ਕਿੰਨਾ ਤੇ ਕਿੰਨਾ ਪਾਣੀ ਯੂਜ਼ ਕਰ ਲਿਆ, ਠੀਕ ਹੈ ਜੀ। ਸੋ ਫਿਰ ਆ ਜਾਂਦਾ ਡਿਜੀਟਲ ਦੇ ਵਿੱਚ ਗਾ ਅਲਟਰਾਸੋਨਿਕ ਜਾਂ ਮੈਗਮੀਟਰ ਆਉਂਦੇ, ਜਿਨ੍ਹਾਂ ਦੇ ਵਿੱਚ ਕੋਈ ਮੂਵਿੰਗ ਮੈਕੈਨਿਜ਼ਮ ਨਹੀਂ ਹੁੰਦਾ, ਉਹ ਨਵੀਂ ਸੈਂਸਰ ਦੇ ਨਾਲ ਉਹ ਕਰਦੇ ਆਗੇ। ਸੋ ਹਾਲ ਦੀ ਘੜੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰਾਈਸਿੰਗ ਦਾ ਕੋਈ ਡਿਫਰੈਂਸ ਬਾਹਲਾ ਨਹੀਂ ਹੈਗਾ, ਕਿਉਂਕਿ ਜਿਹੜਾ ਆਬਵੀਅਸਲੀ ਜਿਹੜਾ ਮਕੈਨੀਕਲ ਆ ਉਹ ਸਸਤਾ, ਪਰ ਇਹਦੀ ਐਕਿਊਰੇਸੀ ਲੈਣ ਲਈ ਇਹਨੂੰ ਇੱਕ ਸਪੈਸ਼ਲ ਢੰਗ ਤਰੀਕੇ ਦੇ ਨਾਲ ਇੰਸਟਾਲ ਕਰਨਾ ਪੈਂਦਾ। ਸੋ ਜਦੋਂ ਆਪਾਂ ਜਿਹੜਾ ਮਕੈਨੀਕਲ ਆ, ਹਾਂਜੀ, ਸੋ ਜਦੋਂ ਆਪਾਂ ਉਹਦੀ ਇੰਸਟਾਲੇਸ਼ਨ ਦੀ ਕਾਸਟ ਦੇਖਦੇ ਆਂਗੇ, ਸੋ ਉਸ ਹਿਸਾਬ ਨਾਲ ਮਕੈਨੀਕਲ ਨਾਲੋਂ ਜਿਹੜਾ ਡਿਜੀਟਲ ਆ ਉਹ ਮੈਨੂੰ ਬੈਟਰ ਲੱਗਦਾ। ਤੁਹਾਡੇ ਡਿਜੀਟਲ ਫਲੋ ਮੀਟਰ ਲੱਗੇ ਆ? ਹਾਂਜੀ, ਕਿਉਂਕਿ ਇਹਦੇ ਵਿੱਚੋਂ ਦੇਖੋ ਕੱਲ ਨੂੰ ਆਟੋਮੇਸ਼ਨ ਤਾਂ ਆਪਾਂ ਜ਼ਰੂਰੀ ਵੀ ਹੋ ਜਾਣੀ, ਕਰਨੀ ਪੈਣੀ ਆ। ਇਹ ਇੱਕ ਬਹੁਤ ਇੰਪੋਰਟੈਂਟ ਪੈਰਾਮੀਟਰ ਆ ਵੀ ਤੁਹਾਡਾ ਪੰਪ ਫਲੋ ਕਿੰਨਾ ਕੱਢ ਰਿਹਾ ਤੇ ਤੁਸੀਂ ਕਿੰਨਾ ਪਾਣੀ ਯੂਜ਼ ਕੀਤਾ, ਤੇ ਇਵੈਂਚੁਅਲੀ ਫਿਰ ਆਟੋਮੇਸ਼ਨ ਨੇ ਤਾਂ ਉਹਦੇ ਹਿਸਾਬ ਦੇ ਨਾਲ ਡਿਸੀਜਨ ਲੈਣੇ ਆ ਤੇ ਉਹ ਡਾਟਾ ਉਹਨੂੰ ਉਦਾਂ ਹੀ ਜਾਵੇਗਾ। ਹਾਂਜੀ, ਸੋ ਜਿਹੜਾ ਆਪਾਂ ਪ੍ਰੈਜੈਂਟੇਸ਼ਨ 'ਚ ਦਿਖਾ ਰਹੇ ਹਾਂ ਸੀਮੈਟ੍ਰਿਕਸ, ਇਹ ਟੈਲੀਮੈਟਰੀ ਕੈਪੇਬਲ ਆ। ਸੋ ਜੇ ਆਪਾਂ ਪਹਿਲਾਂ ਹੀ ਇਹਦੇ ਤੇ ਇਨਵੈਸਟਮੈਂਟ ਕਰ ਦਿੰਦੇ ਆ, ਬਸ ਇਹਦੇ ਬਾਅਦ ਚੋਂ ਜਿਹੜਾ ਵੀ ਆਪਾਂ ਸਿਸਟਮ ਯੂਜ਼ ਕਰਨਾ ਇਹ ਪਲੱਗ ਐਂਡ ਪਲੇ ਹੋ ਸਕਦਾ, ਤੁਹਾਨੂੰ ਕੋਈ ਕੱਟ ਵੱਢ ਨਹੀਂ ਕਰਨੀ ਪੈਣੀ, ਕੁਛ ਰਿਮੂਵ ਨਹੀਂ ਕਰਨਾ ਪੈਣਾ, ਇਹਦੇ 'ਚ ਬਸ ਆਪਦਾ ਪੋਰਟ ਨਾਲ ਇੰਸਟਾਲ ਕਰਕੇ ਡਿਵਾਈਸਿਸ ਲੱਗ ਸਕਦੀਆਂ।
ਕਿੰਨਾ ਉਦਾਂ ਜੇ ਦੇਖਿਆ ਜਾਵੇ ਤਾਂ ਕਿੰਨਾ ਫਰਕ ਹੈ ਦੋਨਾਂ ਦੇ ਪ੍ਰਾਈਸ 'ਚ? ਦੇਖੋ ਜਿਹੜਾ 6 ਇੰਚ ਦਾ ਫਲੋਮੀਟਰ ਆ, ਹੁਣ ਵੱਖਰੇ ਵੈਂਡਰਾਂ ਦੇ ਵੱਖਰੇ ਪ੍ਰਾਈਸਿਸ ਆ। ਜਿਹੜਾ ਇਹ ਡਿਜੀਟਲ ਵਾਲਾ ਇਹ 2200 ਤੋਂ $2500 ਦੀ ਰੇਂਜ ਦੇ ਵਿੱਚ ਆ, ਤੇ ਜਿਹੜਾ ਮਕੈਨੀਕਲ ਆ ਇਹ $1500 ਦੀ ਰੇਂਜ ਦੇ ਵਿੱਚ ਆ। ਜਿੰਨੀਆਂ ਮੋਟਰਾਂ ਉਹਨਾਂ ਸਾਰਿਆਂ ਤੇ ਇੱਕ ਲੱਗੇਗਾ? ਤਕਰੀਬਨ ਇੱਕ ਲੱਗੂਗਾ ਜੀ, ਮੋਟਰ ਤੇ ਜਾਂ ਫਿਲਟਰ ਸਟੇਸ਼ਨ ਤੇ ਜਿੱਦਾਂ ਵੀ। ਇਹ ਰਿਕਮੈਂਡ ਕੀ ਆ, ਪਹਿਲਾਂ ਜਾਂ ਬਾਅਦ 'ਚ ਫਿਲਟਰ ਤੋਂ? ਦੇਖੋ ਜਿਹੜਾ ਤਾਂ ਫਿਲਟਰ ਤੋਂ ਪਹਿਲਾਂ ਹੁੰਦਾ ਉਹ ਮੈਜ਼ਰ ਕਰਦਾ ਵੀ ਤੁਸੀਂ ਗ੍ਰੋਸ ਟੋਟਲ ਕਿੰਨਾ ਪਾਣੀ ਖੂਹ ਚੋਂ ਕੱਢਿਆ। ਠੀਕ ਹੈ। ਸੋ ਉਸ ਖੂਹ ਚੋਂ ਪਾਣੀ ਕੱਢਣ ਤੋਂ ਖੇਤ ਦੇ ਜਾਣ ਦੇ ਦਰਮਿਆਨ ਫਿਲਟਰ ਸਟੇਸ਼ਨ ਦਾ ਫਲਸ਼ਿੰਗ ਹੁੰਦਾ। ਜਦੋਂ ਕਲੀਨਿੰਗ ਫਿਰ ਉਹਦੇ ਵਿੱਚ ਉਹ ਪਾਣੀ ਵੀ ਵਿੱਚ ਐਡ ਹੋ ਜਾਂਦਾ। ਟਰੂ ਰਿਪਰੈਜ਼ੈਂਟੇਸ਼ਨ ਜਾਂ ਜਿਹੜਾ ਡੇਟਾ ਦੱਸਦਾ ਇਹ ਥੋੜਾ ਜਿਹਾ ਵੱਧ ਦੱਸਦਾ, ਪਰ ਜਿਹੜੇ ਸਿਗਮਾ ਜਾਂ ਕੋਈ ਹੋਰ ਵਾਟਰ ਡਿਸਟ੍ਰਿਕਟ ਆ ਉਹਨਾਂ ਨੂੰ ਇਸ ਫਿਗਰ ਨਾਲ ਮਤਲਬ ਆ ਵੀ ਤੁਹਾਡਾ ਟੋਟਲ ਪਾਣੀ ਕਿੰਨਾ ਕੱਢਿਆ। ਹਾਂ, ਬੋਰ ਚੋਂ ਕਿੰਨਾ ਕੱਢਿਆ। ਹਾਂਜੀ, ਐਜ਼ ਅ ਗਰੋਅਰ ਮੈਨੂੰ ਮਤਲਬ ਆ ਵੀ ਮੇਰੇ ਕ੍ਰੌਪ ਤੇ ਕਿੰਨਾ ਅਪਲਾਈ ਕੀਤਾ। ਫਿਰ ਉਹ 2 ਲਾਉਣੇ ਚਾਹੀਦੇ। ਦੇਖੋ ਜੇ ਇਜਾਜ਼ਤ ਦਿੰਦੀ ਤਾਂ 2 ਹਮੇਸ਼ਾ ਹੀ ਵਧੀਆ। ਇਹ ਜਿੱਦਾਂ ਹੁਣ ਇਹ ਸਾਰੀਆਂ ਚੀਜ਼ਾਂ ਆਈ ਨੋ ਕਈ ਦੀ ਗ੍ਰਾਂਟਸ ਹੁੰਦੀਆਂ, ਇਹ ਉਹ ਹੁੰਦੀਆਂ, ਉਹਦੇ ਵਿੱਚ ਇੱਕ ਦੀ ਕੈਪੇਬਿਲਿਟੀ ਹੁੰਦੀ ਹੈ ਲੱਗਣ ਦੀ ਕਿ 2 ਦੀ ਵੀ? ਦੇਖੋ ਜਿਹੜੀ NRCS ਦੀ ਗ੍ਰਾਂਟਸ ਆ ਉਹਦੇ ਵਿੱਚ ਜਦੋਂ ਆਪਾਂ ਇਰੀਗੇਸ਼ਨ ਸਿਸਟਮ ਦੀ ਗ੍ਰਾਂਟ ਦਿੰਦੇ ਆ ਉਹਦੇ ਵਿੱਚ ਇੱਕ ਤਾਂ ਬਿਲਟ ਇਨ ਨਹੀਂ ਹੁੰਦਾ ਵੀ ਜਿਹੜਾ ਇੱਕ ਹੁੰਦਾ ਹੀ ਹੁੰਦਾ ਆ ਵੀ ਤੁਸੀਂ ਟੋਟਲ ਜਿਹੜੀ ਲੰਪ ਸਮ ਪੇਮੈਂਟ ਦਿੰਨੀ ਆ ਉਹਦੇ ਵਿੱਚੋਂ ਐਕਸਪੈਕਟ ਕਰਦੇ ਤੁਸੀਂ ਇੱਕ ਲਾਓ। ਠੀਕ ਹੈ। ਕਿਹੜਾ ਲਾਓ ਉਹਨਾਂ ਨੂੰ ਕੋਈ ਫਰਕ ਨਹੀਂਗਾ। ਅੱਛਾ। ਸੋ ਉਸ ਤੋਂ ਇਲਾਵਾ ਜਿਹੜੀਆਂ ਕੋਈ ਸਪੈਸ਼ਲ ਇਰੀਗੇਸ਼ਨ ਡਿਸਟ੍ਰਿਕਟਸ ਦੀਆਂ ਗ੍ਰਾਂਟਸ ਆ ਉਹਦੇ ਵਿੱਚ ਇਹ ਸਪੈਸ਼ਲ ਸੈਪਰੇਟਲੀ ਪੇ ਕਰਦੇ ਆ। ਅੱਛਾ। ਤਾਂ ਕਿ ਉਹਨਾਂ ਨੂੰ ਵੀ ਪ੍ਰੋਵੀਜ਼ਨ ਆ ਵੀ 2 ਲਾਉਣੇ ਜਾਂ ਕਿੱਦਾਂ ਵੀ ਉਹ ਪਰ ਇੰਚ ਪੇ ਕਰਦੇ ਆ ਤੇ ਉਹਦੀ ਰਿਕੁਆਇਰਮੈਂਟ ਵੀ ਹੈਗੀ। ਅੱਛਾ। ਸੋ ਇੱਕ ਮੈਂ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹ ਤਾਂ ਹੋ ਗਿਆ ਲੈਣਾ। ਹੁਣ ਇਹਨੂੰ ਇੰਸਟਾਲ ਕਰਨ ਦੇ ਕੀ ਕ੍ਰਾਈਟੇਰੀਆ, ਜਿੱਥੇ ਕਿ ਮੈਂ ਦੇਖਦਾ ਬਹੁਤ ਸਾਰੇ ਵੈਂਡਰ ਹਮੇਸ਼ਾ ਹੀ ਮਾਰ ਖਾ ਜਾਂਦੇ ਆਗੇ ਜਿਹੜੇ ਗਲਤ ਕਰਦੇ ਆ। ਓਕੇ। ਇਹਨੂੰ ਆਪਾਂ ਜਿਹੜੇ ਕੀ ਖੇਤੀ ਕਰਦੇ ਆ ਉਹਨਾਂ ਨੇ ਜਿਨ੍ਹਾਂ ਦੇ ਲੱਗੇ ਹੋਏ ਆ ਖਾਸ ਕਰਕੇ ਮਕੈਨੀਕਲ, ਉਹ ਦੇਖਣਗੇ ਵੀ ਮੀਟਰ ਚੱਲ ਰਿਹਾ ਬਟ ਉਹਦੀ ਸੂਈ ਆਏ ਉੱਤੇ ਥੱਲੇ ਹੁੰਦੀ ਰਹਿੰਦੀ ਆ, ਕੋਈ ਕੰਸਿਸਟੈਂਟ ਡੇਟਾ ਨਹੀਂ ਆ ਰਿਹਾ। ਓਕੇ। ਤੇ ਸੇਮ ਵਿਦ ਡਿਜੀਟਲ ਹੈ ਨਾ, ਉਹਦੇ ਵੀ ਕਦੇ ਰੀਡਿੰਗ 250 ਹੋ ਜਾਂਦੀ, ਕਦੇ 200 ਹੋ ਜਾਂਦੀ ਆ ਤੇ ਕਦੇ 300 ਹੋ ਜਾਂਦੀ ਆ। ਕੀ ਕਾਰਨ ਹੁੰਦੇ? ਉਹਦਾ ਕਾਰਨ ਇਹ ਹੁੰਦਾ ਜੀ ਇਹ ਫਲੋਮੀਟਰ ਸਹੀ ਆ ਬਟ ਇਹ ਇੰਸਟਾਲ ਗਲਤ ਹੋਇਆ। ਅੱਛਾ। ਇਹ ਇੰਸਟਾਲ ਗਲਤ ਹੋਣ ਦੀ ਪ੍ਰਕਿਰਿਆ ਇਦਾਂ ਵੀ ਜਿਹੜੀ ਫਲੋਮੀਟਰ ਦੀ ਬਾਏ ਬ੍ਰਾਂਡ ਆਪਦੀ ਰਿਕੁਆਇਰਮੈਂਟ ਆ ਕਿੱਦਾਂ ਇੰਸਟਾਲ ਕਰਨਾ, ਉਹਨੂੰ ਕਹਿੰਦੇ ਕਲੀਅਰ ਪਾਈਪ ਰਿਕੁਆਇਰਮੈਂਟ। ਅੱਛਾ। ਕਲੀਅਰ ਪਾਈਪ ਰਿਕੁਆਇਰਮੈਂਟ ਦਾ ਮਤਲਬ ਹੈ ਵੀ ਉਹਦੇ ਵਿੱਚ ਕੋਈ ਰਸਤੇ 'ਚ ਵਾਲਵ ਨਾ ਹੋਵੇ ਜਾਂ ਕੋਈ ਵਿੰਗ ਵਾਲ ਨਾ ਹੋਵੇ, ਸਿੱਧਾ ਹੋਵੇ, ਸਿੱਧਾ ਚਾਹੀਦਾ। ਜਿਹੜਾ ਡਿਜੀਟਲ ਆ ਇਹਦਾ ਕਈਆਂ ਦੇ ਵੇਰੀ ਕਰਦਾ, ਜਿਵੇਂ 2x ਅਪਸਟ੍ਰੀਮ 1x ਡਾਊਨਸਟ੍ਰੀਮ, ਮਤਲਬ ਜੇ 6 ਇੰਚ ਦਾ ਤੁਹਾਡਾ ਫਲੋਮੀਟਰ ਆ 12 ਇੰਚ ਪਹਿਲਾਂ ਪਾਈਪ ਚਾਹੀਦੀ ਆ ਸਾਫ਼ ਤੇ 6 ਇੰਚ ਉਦੋਂ ਬਾਅਦ ਚ ਚਾਹੀਦੀ ਆ ਤਾਂ ਕਿ ਪਾਣੀ ਦੇ ਵਿੱਚ ਕੋਈ ਟਰਬੂਲੈਂਸ ਨਾ ਆਵੇ। ਉਹ ਡੇਟਾ ਬਟ ਇੱਕ ਮਿਨੀਮਮ ਆ, ਮੈਂ ਸੁਜੈਸਟ ਕਰ ਦਿੰਦਾ ਵੀ ਜਿੰਨੀ ਵੱਧ ਤੋਂ ਵੱਧ ਰੱਖ ਸਕਦੇ ਆ। ਅੱਗੇ ਪਿੱਛੇ ਜਿੰਨਾ ਖਾਲੀ ਜ਼ਿਆਦਾ ਲੰਬਾ ਹੋਵੇ ਤਾਂ ਉਹਨਾਂ ਹੀ ਬੈਟਰ ਆ, ਕੋਈ ਵਾਲਵ ਨਹੀਂ ਕੁਛ ਨਹੀਂ ਇੱਥੇ। ਪਰ ਦੇਖੋ ਇਹ ਮਕੈਨੀਕਲ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ 5 ਟਾਈਮਸ। ਅੱਛਾ। ਸੋ ਉਹਦੇ ਸਪੇਸ ਦੀ ਲਿਮਿਟੇਸ਼ਨ ਆ, ਬਟ ਇਹ ਜਿੰਨਾ ਤੁਸੀਂ ਉਹਦੇ ਵਿੱਚ ਬਿਫੋਰ ਤੇ ਆਫਟਰ ਗੈਪ ਰੱਖੋਗੇ, ਕੋਈ ਵਿੱਚ ਵਾਲਵ ਨਹੀਂ ਜਾਂ ਕੁਛ ਐਲਬੋ ਜਾਂ ਟਰਬੂਲੈਂਸ ਲਈ ਕੁਛ ਨਹੀਂ, ਉਹਨਾਂ ਤੁਹਾਡਾ ਫਲੋਮੀਟਰ ਦੀ ਰੀਡਿੰਗ ਬਹੁਤ ਸੋਹਣੀ ਆਊਗੀ। ਓਕੇ, ਠੀਕ ਹੈ। ਸੋ ਇਹ ਹੋ ਗਿਆ ਜੀ ਫਲੋਮੀਟਰ। ਫਿਰ ਆਪਾਂ ਰਾਜਕਰਨਵੀਰ ਜੀ ਗੱਲ ਕੀਤੀ ਸੀ ਪ੍ਰੈਸ਼ਰ ਰਿਲੀਫ ਵਾਲਵ। ਇਹ ਹੁੰਦੇ 2, 3, 4 ਇੰਚ ਦੇ ਵੱਖਰੇ ਡਿਜ਼ਾਈਨ ਦੇ ਹੁੰਦੇ ਆ। ਇਹਦੀ ਆਪਾਂ ਗੱਲਬਾਤ ਕੀਤੀ ਸੀ ਕਿਉਂ ਲਾਉਣੇ ਚਾਹੀਦੇ ਆ। ਜੇ ਕੋਈ ਬਾਈ ਚਾਂਸ ਤੁਹਾਡਾ ਪੰਪ ਦਾ ਕੋਈ ਵਾਲਵ ਆਫ ਕਰਦੇ, ਕੀ ਤੁਹਾਡੇ ਕੋਲ ਕੋਈ ਸੇਫਟੀ ਮੈਕੈਨਿਜ਼ਮ ਹੈਗਾ ਵੀ ਪੰਪ ਆਪਣੇ ਆਪ ਨੂੰ ਬਚਾ ਸਕੇ? ਹਾਂ, ਪੰਪ ਜਾਂ ਤੁਹਾਡੀ ਜੋ ਵੀ ਇਨਵੈਸਟਮੈਂਟ ਹੈਗੀ। ਹਾਂ। ਨੰਬਰ 1 ਆਪਾਂ ਗੱਲਬਾਤ ਕੀਤੀ ਸੀ ਕਿਉਂ ਲਾਉਣਾ ਚਾਹੀਦਾ। ਨੰਬਰ 2 ਗੱਲਬਾਤ ਕੀਤੀ ਸੀ ਕਿੱਥੇ ਲਾਉਣਾ ਚਾਹੀਦਾ। ਨੰਬਰ 3 ਤੇ ਇਹਦੇ ਚ ਜਿਹੜਾ ਪੈਰਾਮੀਟਰ ਆ ਉਹ ਹੈਗਾ ਕਿੰਨੇ ਪ੍ਰੈਸ਼ਰ ਤੇ ਸੈੱਟ ਹੋਣਾ ਚਾਹੀਦਾ। ਅੱਛਾ, ਇਹ ਇੱਕ ਵਾਰੀ ਫਿਰ ਤੁਸੀਂ ਰਿਮਾਈਂਡ ਕਰ ਦਿਓ ਕਿੱਥੇ ਲੱਗਣਾ ਚਾਹੀਦਾ ਆ ਤੇ ਕਿੱਦਾਂ ਕਿੰਨੇ ਪ੍ਰੈਸ਼ਰ ਤੇ ਸੈੱਟ ਹੋਣਾ, ਉਹ ਜੇ ਤੁਸੀਂ ਇੱਕ ਵਾਰੀ ਫਿਰ ਰਿਪੀਟ ਕਰ ਦਿਓ। ਦੇਖੋ ਜੀ, ਸੋ ਜਿਹੜਾ ਇਹਦੀ ਲੋਕੇਸ਼ਨ ਹੈਗੀ ਰეკਮੈਂਡਡ ਹੈਗੀ ਆ ਵੀ ਪੰਪ ਦੀ ਜਿੱਥੋਂ ਡਿਸਚਾਰਜ ਆ ਰਿਹਾ ਤੇ ਪਹਿਲਾ ਵਾਲਵ ਕੋਈ ਵੀ ਉਹਦੇ ਦਰਮਿਆਨ। ਠੀਕ ਹੈ, ਓਕੇ। ਇਹ ਇਹਦੀ ਸਹੀ ਇੰਸਟਾਲੇਸ਼ਨ ਦਾ ਕ੍ਰਾਈਟੇਰੀਆ। ਓਕੇ। ਇਹਦਾ ਗਾ ਸਾਈਜ਼ ਆ, ਜੇ ਤੁਹਾਡਾ 6 ਇੰਚ ਦੀ ਪਾਈਪ ਆ ਰਹੀ ਹੈ ਮੈਂ ਸੁਜੈਸਟ ਕਰ ਦਿੰਦਾ ਘੱਟੋ ਘੱਟ 3 ਲਾਓ, 3 ਇੰਚ ਦਾ ਉਹਦਾ। ਠੀਕ ਹੈ, ਕਿਉਂਕਿ ਜੇ ਛੋਟਾ ਲਾਉਣੇ ਫਿਰ ਉਹਦੇ ਚੋਂ ਪ੍ਰੋਪਰ ਫਲੋ ਨਹੀਂ ਆਉਂਦਾ, ਫਿਰ ਵੀ ਉਹ ਹੈਲਪ ਨਹੀਂ ਕਰਦਾ ਪ੍ਰੈਸ਼ਰ। ਓਕੇ, ਠੀਕ ਹੈ। ਨੰਬਰ 3 ਤੇ ਇਹ ਫੈਕਟਰੀ ਸੈੱਟ ਹੋਏ ਆਉਂਦੇ ਹੁੰਦੇ ਆ, ਕਈ 60 ਜਾਂ 80 PSI ਤੇ ਆਪਾਂ ਸਪੈਸੀਫਾਈ ਕਰਦੇ ਹੁੰਦੇ ਆ। ਮੋਸਟਲੀ ਜਿਹੜੇ ਔਨ ਦਾ ਸ਼ੈਲਫ ਮਿਲਦੇ ਉਹ 80 PSI ਤੇ ਸੈੱਟ ਹੋਏ ਮਿਲਦੇ ਆ। ਦੇਖੋ ਜੇ ਤੁਹਾਡੀ ਹੋਜ਼ ਦੀ ਮੈਕਸਿਮਮ ਰੇਟਡ ਪ੍ਰੈਸ਼ਰ ਹੈਗਾ 55, ਇਹ ਸੈੱਟ ਹੋਇਆ 80 ਤੇ ਨੇ, ਤੁਹਾਨੂੰ ਕੁਝ ਨਹੀਂ ਕਰਨਾ, ਫਿਰ ਤਾਂ ਪੈਪ ਪਾੜੂ। ਬਿਲਕੁਲ ਜੀ। ਸੋ ਸਰੋਤਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਇਹ ਸਹੀ ਪ੍ਰੈਸ਼ਰ ਤੇ ਸੈੱਟ। ਮੈਂ ਰეკਮੈਂਡ ਕਰਦਾ ਵੀ 60 ਪਾਉਂਡ ਤੱਕ ਇਹ
ਜਾਇਜ਼ ਆ। 60 PSI ਇਹ ਸਿਰਫ ਮੇਰੀ ਨਿੱਜੀ ਰეკਮੈਂਡੇਸ਼ਨ ਆ ਗੀ। ਜੇ 55 ਦੀ ਪਾਈ ਪਤਾ ਵੀ 60 ਤੇ ਦੇਖੋ 55 ਦਾ ਪ੍ਰੈਸ਼ਰ ਐਂਡ ਤੇ ਜਾ ਕੇ ਵੈਸੇ ਵੀ ਪ੍ਰੈਸ਼ਰ ਘਟ ਜਾਂਦੇ ਹੈਗੇ, ਸੋ ਜੇ ਠੀਕ ਆਪਾਂ ਹੈ। ਘੱਟ ਤੇ ਇਹਨੂੰ ਸੈੱਟ ਕਰਦੇ ਆ ਕਰ ਸਕਦੇ ਆ, ਹੂੰ ਹੂੰ ਫਿਰ ਉਹ ਕਈ ਵਾਰੀ ਉਹਦਾ ਲੀਕ ਹੋਣ ਲੱਗ ਜਾਂਦੇ ਇਹਨਾਂ ਦੀ ਨਾ, ਕਿਉਂਕਿ ਟੋਟਲੀ ਮਕੈਨੀਕਲ ਹੋਣ ਕਰਕੇ ਇਸ਼ੂਜ਼ ਹੂੰ। ਆਉਂਦੇ ਹੈਗੇ। ਅੱਛਾ, ਸੋ 60 ਕੁ ਤੱਕ ਜਿਹੜਾ ਮੇਰਾ ਤਜਰਬਾ ਸੀਗਾ ਵੀ ਭਾਈ ਇਹ ਲੀਕ ਵੀ ਨਹੀਂ ਹੁੰਦਾ ਤੇ ਥੋੜੀ ਹੈਲਪ ਵੀ ਕਰਦਾ। ਹੈਲਪ ਵੀ ਕਰਦਾ। ਤੁਸੀਂ ਯੂਜ਼ ਮਤਲਬ ਕੰਮ ਚ ਆਉਂਦੇ ਦੇਖਿਆ ਵੀ ਜਦੋਂ ਦੇਖੋ ਇਦਾਂ ਜਿਹੜੀ ਅਚਨਚੇਤ ਤੇ ਪ੍ਰੈਸ਼ਰ ਵਧਿਆ ਤੇ ਇਹਨੇ ਰਿਲੀਫ ਦਿੱਤਾ। ਕੰਮ ਚ ਆਉਂਦਾ ਨਹੀਂ ਦੇਖਿਆ ਜੀ। ਅੱਛਾ, ਸੋ ਨਹੀਂ ਇਹਦੇ ਦੇਖਿਆ ਵਿੱਚ ਨਹੀਂ, ਇੱਕ ਠੀਕ ਹੈ ਪ੍ਰੋਜੈਕਟ ਮੈਂ ਜਸਬੀਰ ਅੰਕਲ ਨਾਲ ਕੀਤਾ ਸੀ। ਠੀਕ ਹੈ। ਉਹਦੇ ਵਿੱਚ ਸਰੋਤਿਆਂ ਦੀ ਪਾਈਪ ਨਵੀਂ ਪਾਈ ਸੀ, ਵੈਲ ਨਵਾਂ ਸੀਗਾ, ਓਕੇ। ਉਹਨਾਂ ਨੇ ਕੀਤਾ ਤੇ ਇਹ ਪਹਿਲਾਂ ਦਾ ਲੱਗਿਆ ਹੋਇਆ ਵਾ ਸੀਗਾ। ਹੂੰ। ਤੇ ਉਸ ਤੋਂ ਬਾਅਦ ਹੋਇਆ ਕਿ ਪੰਪ ਨਵਾਂ ਚੱਲਿਆ ਤੇ ਉਹਨੇ ਰੇਤਾ ਰਾਤ ਕੱਢ ਕੇ ਫਿਲਟਰ ਬਲੌਕ ਕਰਤੇ ਅੱਛਾ। ਤੇ ਇਹ ਖੁੱਲਿਆ ਨਹੀਂ ਜੀ, ਹਾਂ, ਕਿਉਂਕਿ ਇਹ 80 ਤੇ ਸੈੱਟ ਸੀਗਾ। ਜ਼ਿਆਦਾ ਤੇ ਸੀਗਾ ਉਹ ਤਾਂ। ਹਾਂ, ਸੋ ਉਹਨਾਂ ਨਾਲ ਡੈਮੇਜਸ ਆਏ, ਸੋ ਉੱਥੋਂ ਇਹ ਲੈਸਨ ਲਰਨ ਹੋਇਆ ਵੀ ਭਾਈ ਇਹਦੇ ਚ ਇਸ਼ੂਜ਼ ਹੈਗੇ ਵੀ ਓਕੇ। ਇਹਨੂੰ ਤੁਸੀਂ, ਸੋ ਕਈ ਥਾਵਾਂ ਸੋ ਤੇ ਮਤਲਬ ਜਿਹੜਾ ਫੈਕਟਰੀ ਸੈੱਟ ਆ ਉਹਦੇ ਤੇ ਨਹੀਂ, ਇਹਨੂੰ ਆਪਣੇ ਸਿਸਟਮ ਦੇ ਸੈੱਟ ਦੇ ਹਿਸਾਬ ਦੇ ਨਾਲ ਚੇਂਜ ਜੀ। ਕਰਨਾ। ਸੋ ਜਦੋਂ ਆਪਾਂ ਨਵਾਂ ਆਰਡਰ ਕਰ ਦਿਆਂਗੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਵੀ ਭਾਈ ਅਸੀਂ ਆਹ ਪ੍ਰੈਸ਼ਰ ਤੇ ਫੀਲਡ ਸੈੱਟ ਚਾਹੀਦਾ। ਓਕੇ, ਠੀਕ ਆ। ਸੋ ਅੱਗੇ ਆ ਗਿਆ ਜੀ ਜਿਹੜਾ ਸਸਟੇਨਿੰਗ ਵਾਲਵ, ਇਹ ਹਰ ਜਗ੍ਹਾ ਤੇ ਨਹੀਂ ਜ਼ਰੂਰਤ ਪੈਂਦੀ। ਇਹਦਾ ਹੁੰਦਾ, ਇਹ ਫਿਲਟਰ ਤੋਂ ਬਾਅਦ ਚ ਲੱਗਦਾ ਤੇ ਅਕਸਰ ਫਲੋਮੀਟਰ ਤੋਂ ਪਹਿਲਾਂ ਲੱਗਦਾ। ਅੱਛਾ। ਇਹਦਾ ਫੰਕਸ਼ਨ ਹੁੰਦਾ ਵੀ ਫਿਲਟਰ ਵਾਲੇ ਪਾਸੇ ਪ੍ਰੈਸ਼ਰ ਮੇਨਟੇਨ ਰੱਖੀ। ਉਸ ਪ੍ਰੈਸ਼ਰ ਦੀ ਜ਼ਰੂਰਤ ਆਪਾਂ ਨੂੰ ਪੈਂਦੀ ਹੈ ਜਦੋਂ ਫਿਲਟਰ ਫਲਸ਼ ਕਰਦੇ ਆ ਜੀ। ਓਕੇ। ਸੋ ਜਦੋਂ ਫਲਸ਼ਿੰਗ ਹੁੰਦੀ ਹੈਗੀ ਯੂਜੂਲੀ ਪ੍ਰੈਸ਼ਰ ਡ੍ਰੌਪ ਹੋ ਜਾਂਦਾ, ਹੂੰ ਉਹਦੇ ਨਾਲ ਪਾਣੀ ਦਾ ਇਨਫ ਪ੍ਰੈਸ਼ਰ ਹੋਣ ਤੇ ਫਲੋ ਕਰਕੇ ਉਬਾਲਾ ਨਹੀਂ ਮਾਰਦਾ, ਕਲੀਨਿੰਗ ਨਹੀਂ ਆਉਂਦੀ। ਹੂੰ। ਇਹ ਆਟੋਮੈਟਿਕਲੀ ਕੀ ਕਰਦੇ ਆ ਜੀ, ਇਹ ਟ੍ਰਿਗਰ ਹੋ ਕੇ ਪ੍ਰੈਸ਼ਰ ਮੇਨਟੇਨ ਰੱਖਦੇ ਆ ਤਾਂ ਕਿ ਤੁਹਾਡੇ ਫਲਸ਼ਿੰਗ ਪ੍ਰੋਪਰ ਹੋਵੇ, ਕਲੀਨ ਹੋ ਜਾਵੇ ਕੰਮ। ਹਾਂਜੀ। ਸੋ ਇਹ ਹਰ ਜਗ੍ਹਾ ਤੇ ਨਹੀਂ ਇਹਦੀ ਰეკਮੈਂਡੇਸ਼ਨ ਹੈਗੀ। ਦੇਖੋ ਜੇ ਤੁਸੀਂ ਕਦੇ ਡਿਚ ਵਾਲਾ ਵਾਟਰ ਨਹੀਂ ਯੂਜ਼ ਕਰ ਰਹੇ, ਪਾਣੀ ਤੁਹਾਡਾ ਸਾਫ਼ ਆ, ਫਿਰ ਇਹ ਪੈਸੇ ਵੇਸਟ ਆ। ਇਹ ਕਿੰਨੇ ਦਾ ਹੁੰਦਾ ਹੁੰਦਾ? ਇਹ $700-800 ਚ ਆਉਂਦਾ ਜੀ। ਠੀਕ ਆ। ਤੇ ਪਲੱਸ ਜੇ ਤੁਹਾਡਾ ਪਤਾ ਪਾਣੀ ਲੋਡ ਜ਼ਿਆਦੇ ਆ, ਇਸ਼ੂਜ਼ ਆਉਣੇ ਆ, ਫਿਰ ਤੁਸੀਂ ਇਹਦੇ ਚ ਇਨਵੈਸਟਮੈਂਟ ਪਹਿਲਾਂ ਹੀ ਕਰ ਲਓ। ਓਕੇ। ਜੇ ਤੁਹਾਡੇ ਕੋਲ 3 ਟੈਂਕ ਸਿਸਟਮ ਆ ਫਿਰ ਹੂੰ। ਇਹਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। ਓਕੇ। ਜੇ ਤੁਹਾਡੇ ਕੋਲ 2 ਸੈਟ ਸਿਸਟਮ ਆ, 2 ਟੈਂਕ ਸਿਸਟਮ ਆ ਸੌਰੀ, ਹਾਂ। ਤੇ ਫਿਰ ਇਹਦੀ ਜ਼ਰੂਰਤ ਪੈਣੀ ਹੈ ਖਾਸ ਕਰਕੇ ਡਿਚ ਵਾਲੇ ਪਾਣੀ ਤੇ। ਡਿਚ ਵਾਲੇ ਪਾਣੀ। ਠੀਕ ਹੈ ਜੀ। ਠੀਕ ਹੈ। ਸੋ ਅੱਗੇ ਆਪਾਂ ਇੱਥੋਂ ਤੱਕ ਆਪਾਂ ਪਿਛਲੇ ਲੜੀ ਪ੍ਰੋਗਰਾਮ 'ਚ ਆਪਾਂ ਗੱਲਬਾਤ ਕੀਤੀ ਸੀ। ਹੁਣ ਆਪਾਂ ਜਿਹੜੇ ਕਈ ਕੰਪੋਨੈਂਟਸ ਉਹਨਾਂ ਨੂੰ ਆਪਾਂ ਕਿੱਦਾਂ ਮੱਦੇਨਜ਼ਰ ਰੱਖਣਾ ਤੇ ਕਿੱਦਾਂ ਇੰਸਟਾਲ ਕਰਨੇ, ਉਹਦੇ ਤੇ ਕੁਇਕਲੀ ਚਰਚਾ ਕਰਾਂਗੇ। ਠੀਕ ਹੈ। ਦੇਖੋ ਜੇ ਤੁਸੀਂ ਪਹਿਲਾ ਹੈਗਾ ਵਾਟਰ ਹੈਮਰ, ਹਨਾ, ਇਹਦਾ ਕਿਸੇ ਨੂੰ ਕੁਝ ਖਾਸ ਜਾਣਕਾਰੀ ਨਹੀਂਗੀ ਤੇ ਪਾਣੀ ਵਾਲਾ ਥੋੜਾ ਕਿਸੇ ਨੇ ਦੇਖਿਆ ਨਹੀਂ, ਹਾਂਜੀ। ਪਾਣੀ ਤੇ ਥੋੜੇ ਸੋ ਮਾਰਨ ਦੀ ਕਿਸੇ ਨੇ ਜ਼ਰੂਰ ਕੋਸ਼ਿਸ਼ ਕੀਤੀ ਹੋਣੀ ਉਦਾਂ। ਦੇਖੋ ਜੇ ਤੁਸੀਂ ਨਵੇਂ ਘਰਾਂ ਦੀ ਕੰਸਟਰਕਸ਼ਨ 'ਚ ਦੇਖੋ, ਜਿਹੜਾ ਮੈਂ ਛੋਟਾ ਜਿਹਾ ਥੱਲੇ ਪੁਰਜਾ ਪਾਇਆ ਹੋਇਆ, ਇਹ ਲਾਂਡਰੀ ਵਾਲੀ ਜਿਹੜੀ ਹੁੰਦੀ ਆ ਡੱਬਾ ਹੁੰਦਾ, ਉਹਦੇ ਉੱਤੇ ਤਕਰੀਬਨ ਲੱਗੇ ਹੁੰਦੇ ਆ। ਠੀਕ ਆ। ਸੋ ਇਹਦਾ ਕੰਮ ਕੀ ਹੁੰਦਾ, ਦੇਖੋ ਜਿਹੜੀ ਲਾਂਡਰੀ ਵਾਲੀ ਮਸ਼ੀਨ ਹੋ ਗਈ ਜਾਂ ਡਿਸ਼ ਵਾਸ਼ਰ ਹੋ ਗਿਆ ਜਾਂ ਕੋਈ ਵੀ ਹੋ ਗਿਆ, ਉਹਨਾਂ ਦੇ ਵਿੱਚ ਸੇਮ ਹੀ ਆਟੋਮੇਸ਼ਨ ਵਾਂਗੂ ਜਿਹੜੀ ਆਪਾਂ ਅੱਗੇ ਗੱਲ ਕਰਾਂਗੇ ਉਹੀ ਸੋਲੇਨਾਈਡ ਆ ਗਈ ਉਹਨਾਂ 'ਚ ਵੀ ਬੇਸਿਕਲੀ। ਹਾਂਜੀ। ਉਹ ਇੱਕਦਮ ਬੰਦ ਹੁੰਦੇ ਆ, ਇੱਕਦਮ ਕਲੋਜ਼ ਹੁੰਦੇ ਆ, ਓਪਨ ਕਲੋਜ਼ ਕਰਦੇ ਆ। ਉਹਦੇ ਨਾਲ ਜਦੋਂ ਪਾਣੀ ਦਾ ਧੱਕਾ ਵੱਜਦਾ ਉਹ ਪਾਈਪਾਂ ਪਾਟ ਜਾਂਦੀਆਂ। ਉਸ ਨੂੰ ਰਿਲੀਫ ਕਰਨ ਲਈ ਇਹ ਇੱਕ ਡਿਵਾਈਸ ਲਾਈ ਵੀ ਆ। ਇਹ ਆਪਣੇ ਮੈਨੂੰ ਲੱਗਦਾ ਜਿਹੜੇ ਬਿਲਡਿੰਗ ਕੋਡ ਦੇ ਵਿੱਚ ਵੀ ਰਿਕੁਆਇਰਮੈਂਟ ਹੈਗੀ, ਹੁਣ ਹੋ ਗਈ ਹੋਣੀ ਆ। ਆਈ ਥਿੰਕ ਹੈਗੀ ਆ ਜੀ। ਸੋ ਇਹਨੂੰ ਆਪਾਂ ਜੇ ਵਿਜ਼ੂਅਲਾਈਜ਼ ਕਰਨਾ ਹੋਵੇ ਵੀ ਜਿੱਦਾਂ ਚੱਲਦੀ ਟ੍ਰੈਫਿਕ ਚੱਲ ਰਹੀ ਆ, ਇੱਕਦਮ ਕੋਈ ਬ੍ਰੇਕ ਮਾਰ ਦੇ ਮੂਹਰੋਂ, ਸੋ ਸੇਮ ਹੀ ਇਹ ਪਾਣੀ ਦਾ ਇਸ਼ੂ ਆ ਵੀ ਇੱਕਦਮ ਚ ਤੁਸੀਂ ਅਬਰਪਟਲੀ ਕੋਈ ਬੰਦ ਕਰ ਦੋ ਤਾਂ ਉਹਦੇ ਨਾਲ ਨੁਕਸਾਨ ਹੁੰਦਾ, ਪਾਈਪਾਂ ਪਾਟਦੀਆਂ। ਇਹ ਆਪਣਾ ਜਿਹੜਾ ਇਸ਼ੂ ਇਰੀਗੇਸ਼ਨ ਦੇ ਵਿੱਚ ਇਦਾਂ ਆਉਂਦਾ ਵੀ ਸੇਮ ਹੀ ਜਿਹੜੇ ਵਾਲਵ ਹੁੰਦੇ ਆ, ਦੇਖੋ ਏਡੇ ਵੱਡੇ ਸਾਈਜ਼ ਦੇ ਇਹ ਸੋਲੂਸ਼ਨ ਤਾਂ ਆਪਾਂ ਨੂੰ ਲੋੜ ਨਹੀਂਗੀ, ਨਾ ਹੀ ਜ਼ਰੂਰਤ ਆ ਕਿ ਨਾ ਹੀ ਪੈਸੇ ਲਾਉਣ ਦੀ ਇਹਦੇ ਚ ਆਪਾਂ ਨੇ ਕੋਈ ਹੈਲਪ ਕਰਨੀ ਆ। ਸੋ ਇਹ ਹੁੰਦਾ ਕੀ ਆ ਜੀ, ਵਾਲਵ ਜਿਹੜੇ ਹੁੰਦੇ ਆ ਜਿੱਦਾਂ ਕਿ ਮੈਂ ਉੱਤੇ ਨੀਲਾ ਦਿਖਾਇਆ ਵਿਆ, ਇਹ 2 ਪ੍ਰਕਾਰ ਦੇ ਹੁੰਦੇ ਆ, ਇੱਕ ਗੀਅਰ ਵਾਲੇ ਜਾਂ ਇੱਕ ਲੀਵਰ ਵਾਲੇ, ਹੈਂਡ ਵਾਲੇ। ਹਾਂਜੀ। ਸੋ ਜਿਹੜੇ ਲੀਵਰ ਵਾਲੇ ਆ ਉਹ ਇੱਕਦਮ ਹੀ ਆਪਣੇ ਬੰਦੇ ਜਾਂ ਕੋਈ ਵੀ ਵਰਕਰ ਉਹ ਇੱਕਦਮ ਖੋਲ ਦਿੰਦਾ, ਇੱਕਦਮ ਖਿੱਚ ਕੇ ਬੰਦ ਕਰ ਦਿੰਦਾ। ਸੋ ਉਹਦੇ ਨਾਲ ਵਾਟਰ ਹੈਮਰ ਪਲੱਸ ਹੋਜ਼ ਫਟਣ, ਪਾਈਪ ਫਟਣ ਦੇ ਨੁਕਸਾਨ ਹੋਣ ਦੇ ਕਾਫੀ ਚਾਂਸਸ ਹੁੰਦੇ ਆ। ਓਕੇ। ਸੋ ਜਦੋਂ ਇਦਾਂ ਦੀ ਅਬਰਪਟਲੀ ਆਪਾਂ ਇਹ ਸ਼ਟ ਕਰਦੇ ਆ, ਉਦੋਂ ਪ੍ਰੈਸ਼ਰ ਦੀ ਜਿਹੜੀ ਸਪਾਈਕ ਆ ਆਲਮੋਸਟ 100 ਡਿਪੈਂਡ ਕਰਦਾ ਵੀ ਅੰਦਾਜ਼ੇ ਨਾਲ 100 ਪਾਉਂਡ ਤੱਕ ਕਈ ਵਾਰੀ ਵਿੱਚੋਂ ਜਿਹੜੀ ਇੰਸਟੈਂਟੇਨੀਅਸਲੀ ਸਪਾਈਕ ਆਉਂਦੀ ਹੈ ਪ੍ਰੈਸ਼ਰ ਚੋਂ ਕ੍ਰਾਸ ਕਰ ਜਾਂਦੀ ਹੈ ਕਈ ਵਾਰੀ। ਸੋ ਉੱਥੇ ਜਿਹੜਾ ਈਵਨ ਆਪਣਾ 80 ਤੇ ਵੀ ਸੈੱਟ ਕੀਤਾ ਹੋਇਆ ਹੁੰਦਾ ਪ੍ਰੈਸ਼ਰ ਰਿਲੀਫ ਵਾਲਵ, ਉਹ ਹੈਲਪ ਕਰ ਦਿੰਦਾ।
ਓਕੇ। ਪਰ ਇਹਦਾ ਸੋਲੂਸ਼ਨ ਜਿਹੜਾ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਲੈਵਰ ਦੀ ਥਾਂ ਤੇ ਆ ਗੀਅਰ ਆਪਰੇਟਡ ਵਾਲਵ ਜਿਹੜਾ ਮੈਂ ਉੱਤੇ ਦਿਖਾਇਆ ਤੁਸੀਂ ਟਰਾਈ ਕਰੋ ਇਹਨੂੰ ਵੱਧ ਤੋਂ ਵੱਧ ਯੂਜ਼ ਕਰਨ ਦੀ। ਅੱਛਾ, ਇਹਦਾ ਠੀਕ ਆ। ਹੁੰਦਾ ਕੀ ਹੈ ਜੀ, ਇਹਨੇ ਇੱਕਦਮ ਤੁਸੀਂ ਇਹਨੂੰ ਬੰਦ ਨਹੀਂ ਕਰ ਸਕਦੇ, ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਘੁਮਾਉਣਾ ਪੈਂਦਾ, ਸੋ ਉਹਦੇ ਨਾਲ ਇਹ ਸਟੀਅਰਿੰਗ ਵੀਲ ਵਾਂਗੂ, ਹਾਂ। ਇਸ਼ੂ ਸੋਲਵ ਹੋ ਜਾਂਦਾ। ਠੀਕ ਆ। ਇਹ ਥੋੜਾ ਜਿਹਾ ਜ਼ਿਆਦਾ ਕਾਸਟਲੀ ਆ, ਜ਼ਿਆਦਾ ਫਰਕ ਨਹੀਂਗਾ ਪ੍ਰਾਈਸ ਦਾ, ਕੋਈ ਮਸਾਂ ਮੈਨੂੰ ਲੱਗਦਾ ਜਦੋਂ ਜ਼ਿਆਦਾ ਕਾਸਟਲੀ ਕਹਿੰਦੇ ਮਤਲਬ ਹਜ਼ਾਰਾਂ ਚ ਆ ਜਾਂ $100 ਦਾ ਫਰਕ ਆ ਜੀ ਅੱਛਾ, ਤਕਰੀਬਨ। ਠੀਕ ਆ। ਪਰ ਇਹ ਤੁਹਾਡਾ ਬਹੁਤ ਹੀ ਵਧੀਆ। ਇਹ ਕਿੱਥੇ ਲੱਗਦਾ, ਕਿੱਥੇ ਹੈ ਇਹ ਕਿਤੇ ਵੀ ਆਪਾਂ ਸਿਸਟਮ ਨੂੰ ਜਿੱਥੇ 2 ਸੈੱਟ ਬਣਾਉਣੇ ਜਾਂ ਡਿਵਾਈਡ ਕਰਨਾ ਪਾਣੀ ਜਾਂ ਹਾਂ ਫਿਲਟਰ ਤੋਂ ਪਹਿਲਾਂ ਕਾਫੀ ਇਹ 5-6 ਥਾਵਾਂ ਤੇ ਯੂਜ਼ ਹੁੰਦਾ ਜੀ। ਸਾਰੇ ਅੱਛਾ। ਇਰੀਗੇਸ਼ਨ ਸਿਸਟਮ ਦਾ ਬਹੁਤ ਵਾਈਟਲ ਕੰਪੋਨੈਂਟ ਹੈਗਾ। ਤੇ ਲੱਗਦਾ ਹੀ ਲੱਗਦਾ ਹੈ, ਇਹ ਲੱਗਦੇ ਆ ਜੀ, ਹਰ ਕਾਫੀ ਥਾਵਾਂ ਤੇ ਹੁੰਦੇ ਆ। ਮਲਟੀਪਲ ਲੱਗਦੇ ਆ ਨਾਲੇ। ਸੋ ਇਸ ਤੋਂ ਆਪਾਂ ਸਿਰਫ ਇਹੀ ਯਾਦ ਰੱਖਣਾ ਵੀ ਜਦੋਂ ਆਪਾਂ ਇੱਕਦਮ ਝਟਕੇ ਨਾਲ ਪਾਣੀ ਬੰਦ ਕਰਦੇ ਹਾਂ ਉਹ ਨੁਕਸਾਨ ਹੋ ਸਕਦਾ। ਉਸ ਤੋਂ ਬਚਣ ਲਈ ਆਪਾਂ ਟਰਾਈ ਕਰਨਾ ਵੀ ਗੇਅਰ ਆਪਰੇਟਡ ਵਾਲਵ ਪਰਚੇਸ ਕਰਨੇ ਆ। ਤੇ ਉਹ ਸਾਰੇ ਮੈਨੂਅਲ ਹੁੰਦੇ ਆ ਜਿਹੜੇ ਗੇਅਰ ਆਪਰੇਟਡ ਵਾਲਵ ਆ, ਜਾਂ ਕਿੱਦਾਂ ਫਿਰ ਉਹ ਚੱਲਦੇ ਕਿੱਦਾਂ? ਇਹਦੇ ਵਿੱਚ ਜੀ 2 ਪ੍ਰਕਾਰ ਦੇ ਅੱਗੇ ਵਾਲਵ ਆਉਂਦੇ ਆ। ਹਾਂ। ਜਿਹੜੇ ਤਾਂ ਮਕੈਨੀਕਲ ਆ, ਇਹ ਜਾਂ ਤਾਂ ਲੈਵਰ ਆਪਰੇਟਡ ਆ ਜਾਂ ਗੇਅਰ ਆਪਰੇਟਡ ਆ। ਠੀਕ ਆ। ਹੁਣ ਆਪਾਂ ਅੱਗੇ ਆਟੋਮੇਸ਼ਨ ਲਈ ਗੱਲ ਕਰਾਂਗੇ, ਜਿਹੜੇ ਮਾਡਰਨ ਜਿਹੜੇ ਅੱਜ ਕੱਲ ਚੱਲਦੇ ਉਹ ਕਿਹੜੇ ਆ ਤੇ ਕਿੱਦਾਂ ਯੂਜ਼ ਕਰਨੇ ਆ। ਠੀਕ ਹੈ ਜੀ। ਦੇਖੋ ਜੀ ਨੈਕਸਟ ਸਲਾਈਡ ਤੇ ਦੇਖੋਗੇ ਫਲਸ਼ ਵਾਲਵ ਮੈਂ ਲਿਖਿਆ ਹੋਇਆ ਹੈਗਾ। ਹਾਂਜੀ। ਸੋ ਆਪਾਂ ਪਹਿਲਾਂ ਚਰਚਾ ਕੀਤੀ ਸੀਗੀ ਵੀ ਹੋਜ਼ ਨੂੰ ਕਿੱਦਾਂ ਫਲਸ਼ ਕਰਨਾ ਹੈ ਜੀ। ਸੋ ਸੇਮ ਹੀ ਪੈਰਾਮੀਟਰ ਆ ਜਾਂਦੇ ਵੀ ਜਿਹੜੀ ਆਪਾਂ ਸਬ ਮੇਨ ਜਾਂ ਜਿੱਥੋਂ ਪਾਈਪਾਂ ਨਿਕਲ ਕੇ ਆਉਂਦੀਆਂ ਧਰਤੀ ਚੋਂ ਜਾਂ ਮੇਨ ਪਾਈਪ ਜਿਹੜੀ ਤੁਹਾਡੇ ਪੰਪ ਨੂੰ ਕਨੈਕਟ ਕਰਦੀ ਆ ਉਹਨੂੰ ਕਿੱਦਾਂ ਫਲਸ਼ ਕਰਨਾ ਜੀ। ਸੋ ਆਪਣਾ ਹੁੰਦਾ ਕੀ ਆ ਜੀ, ਮੇਨ ਪਾਈਪ ਕਈ ਵਾਰੀ 6 ਜਾਂ 8 ਇੰਚ ਦੀ ਆ ਰਹੀ ਆ, ਮੱਥੇ ਤੇ ਤੁਹਾਡਾ ਇੰਸਟਾਲਰ ਪੈਸੇ ਬਚਾਉਣ ਮਾਰਾ 2 ਇੰਚ ਦਾ ਵਾਲਵ ਲਾ ਗਿਆ ਜਾਂ 1.5 ਇੰਚ ਦਾ, ਹਨਾ। ਠੀਕ ਆ। ਇਹਦਾ ਮਕਸਦ ਇਹ ਆ ਓਵਰ ਟਾਈਮ ਸੈਡੀਮੈਂਟ ਬਿਲਡਅਪ ਹੋਣਾ ਹੀ ਹੋਣਾ। ਹੋਣਾ ਹੀ ਹੋਣਾ। ਉਦੋਂ ਜਦੋਂ ਪਾਈਪ ਦੀ ਵੈਲੋਸਿਟੀ ਜਾਂ ਸਪੀਡ ਪਾਣੀ ਦੀ ਇੰਨੀ ਥੋੜੀ ਹੁੰਦੀ ਆ, ਉਹਦੇ ਨਾਲ ਸੈਡੀਮੈਂਟ ਜਿਹੜਾ ਥੱਲੇ ਪਾਈਪ ਦੇ ਡਿਪੋਜ਼ਿਟ ਹੋਣ ਲੱਗ ਜਾਂਦਾ, ਬਹਿੰਦਾ ਜਾਂਦਾ ਜੀ। ਸੋ ਉਹਦਾ ਸਾਫ਼ ਕਰਨ ਦਾ ਜਿਹੜੀ ਪ੍ਰਕਿਰਿਆ ਉਹ ਹੈਗੀ ਵੀ ਜਦੋਂ ਇਹ ਵਾਲਵ ਖੋਲਿਆ ਪਾਣੀ ਦੀ ਜਿਹੜੀ ਸਪੀਡ ਆ ਵੈਲੋਸਿਟੀ ਇੰਨੀ ਕੁ ਜ਼ਿਆਦਾ ਤੇਜ਼ ਹੋ ਜੇ ਕਿ ਉਹ ਸਾਰਾ ਜੋ ਥੱਲੇ ਬੈਠਾ ਹੋਇਆ ਸਮਾਨ ਉਹਨੂੰ ਨਾਲ ਲੈ ਜਾਏ। ਸੋ ਜੇ ਤੁਹਾਡੀ ਪਾਈਪ 6-8 ਇੰਚ ਦੀ ਆ ਗਈ ਤੇ ਇਹ ਛੋਟਾ ਲੱਗਿਆ ਹੋਇਆ, ਇਹਨੇ ਤੁਹਾਡੀ ਕੋਈ ਹੈਲਪ ਨਹੀਂ ਕਰਨੀ। ਠੀਕ ਆ। ਉਹਨੇ ਸੇਮ ਸਾਈਜ਼ ਦਾ ਲੱਗਣਾ ਚਾਹੀਦਾ ਹੈ। ਨਹੀਂ ਦੇਖੋ, ਜਿਹੜੀ ਤੁਹਾਡੀ ਮੱਥੇ ਵਾਲੀ ਪਾਈਪ ਆ ਜੇ 2 ਇੰਚ ਦੀ ਆ ਫਿਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ, ਆਪਾਂ 2 ਇੰਚ ਹੀ ਆਪਣੀ ਆਪਸ਼ਨ ਆ। ਮੈਂ ਤਕਰੀਬਨ ਜਿਹੜੇ ਕਿ ਡਿਜ਼ਾਈਨ ਮੇਰੇ ਖੁਦ ਦੇ ਕੀਤੇ ਹੋਏ ਆ ਜਾਂ ਜਿਹੜੇ ਗਰੋਅਰਸ ਮੈਨੂੰ ਕਹਿੰਦੇ ਆ ਵੀ ਭਾਈ ਅਸੀਂ ਬੈਸਟ ਸਿਸਟਮ ਬਣਾਉਣਾ, ਜਿਹੜੀ ਉਹਨਾਂ ਦੀ ਲਾਸਟ ਪਾਈਪਸ ਆ ਉਹ ਮੈਂ ਟਰਾਈ ਕਰ ਦਿੰਦਾ 3 ਇੰਚ ਤੋਂ ਛੋਟੀਆਂ ਨਾ ਕਰਾਂ। ਠੀਕ ਹੈ ਜੀ। ਕਈ ਵਾਰੀ ਆਪਣਾ ਸਿਸਟਮ ਛੋਟਾ ਹੁੰਦਾ ਜਾਂ ਬਜਟ ਦੇ ਕੰਸਟ੍ਰੇਂਟਸ ਹੁੰਦੇ ਫਿਰ ਤਾਂ ਆਪਾਂ ਕਰਨਾ ਹੀ ਪੈਣਾ। ਇਹਦੇ ਵਿੱਚ ਇਹ ਤਾਂ ਹੋ ਗਈ ਜੀ ਸਬ ਮੇਨ ਫਲਸ਼ਿੰਗ ਜੀ। ਫਿਰ ਆ ਗਿਆ ਆਪਣਾ ਮੇਨ ਲਾਈਨ ਫਲਸ਼ਿੰਗ। ਜੇ ਤੁਹਾਡੀ ਮੇਨ ਲਾਈਨ ਬਹੁਤ ਵੱਡੀ ਆ, ਦੂਰ ਆ, ਲੰਬਾ, ਤੇ ਭਾਵੇਂ 3 ਇੰਚ ਦੇ ਵੀ ਫਿਰ ਤੁਹਾਡੇ ਉਹਨੇ ਮੱਥੇ ਤੇ ਹੈਲਪ ਨਹੀਂ ਕਰਨੀ, ਕਿਉਂਕਿ ਜੇ ਤੁਹਾਡੀ ਮੇਨ ਲਾਈਨ 10 ਇੰਚ ਦੀ ਆ ਰਹੀ ਆ ਜਾਂ 12 ਇੰਚ ਦੀ, ਉਹਦੇ ਨਾਲ ਇਨਫ ਵੈਲੋਸਿਟੀ ਨਹੀਂ ਬਣਦੀ ਉਸ ਹਿੱਸੇ ਦੇ ਵਿੱਚ ਕਿ ਉਹ ਕਲੀਨ ਅਪ ਹੋ ਜੇ। ਸੋ ਇਹਦੇ ਵਿੱਚ ਇੱਕ ਐਡ ਆਨ ਆਉਂਦੀ ਆ, ਜਿੱਥੇ ਵੱਡੀ ਪਾਈਪ ਮੁੱਕਦੀ ਆ, ਕਈ ਇਰੀਗੇਸ਼ਨ ਕੰਪਨੀਜ਼ ਕਰਦੇ ਕੀ ਉੱਥੋਂ ਇੱਕ ਪਾਈਪ ਕੱਢ ਕੇ ਸਾਈਡ ਤੇ ਸੈਪਰੇਟ ਇੱਕ ਹੀ ਵਾਲਵ ਲਾ ਦਿੰਦੇ ਹੈਗੇ 4 ਸਿਰਫ ਫਲਸ਼ ਕਰਨ ਲਈ ਹੈ। ਉਹ ਸਿਰਫ ਮੇਨ ਲਾਈਨ ਫਲਸ਼ ਕਰਦਾ, ਮੇਨ ਲਾਈਨ ਫਲਸ਼ ਉਹ ਐਡ ਆਨ ਆ ਗਈ। ਕੋਈ ਤੁਸੀਂ ਮੈਂ ਸਰੋਤਿਆਂ ਨੂੰ ਰეკਮੈਂਡ ਕਰਦਾ ਜੇ ਤੁਹਾਡੀ ਲਾਈਨਸ ਕਾਫੀ ਵੱਡੀਆਂ ਤੇ ਤੁਸੀਂ ਡਿਚ ਦਾ ਪਾਣੀ ਯੂਜ਼ ਕਰਨਾ ਖਾਸ ਕਰਕੇ, ਫਿਰ ਉਹ ਤੁਸੀਂ ਉਹ ਇਨਵੈਸਟਮੈਂਟ ਕਰ ਲਓ। ਠੀਕ ਆ, ਮੇਨ ਲਾਈਨ ਫਲਸ਼ ਦੇ ਲਈ। ਹਾਂਜੀ, ਜੇ ਤੁਹਾਡੀ ਮੇਨ ਲਾਈਨ 8, 10, 12 ਇੰਚ ਤੋਂ ਵੱਡੀ ਆ, ਜੇ ਤੁਹਾਡੀ ਮੇਨ ਲਾਈਨ ਹੀ 6 ਇੰਚ ਦੀ ਆ ਫਿਰ ਉਹ ਪੈਸੇ ਵੇਸਟ ਹੈ ਜੀ। ਕਾਫੀ ਇਹ ਪੈਰਾਮੀਟਰਸ ਹੁੰਦੇ ਡੀਟੇਲ ਚ ਦੇਖਣੇ ਪੈਂਦੇ ਵੈਸੇ ਤਾਂ, ਵੀ ਕਿਹੜੇ ਸਿਸਟਮ 'ਚ ਲੱਗੇ ਕਿਹੜੇ 'ਚ ਨਾ ਲੱਗੇ, ਕਿੱਡਾ ਸਾਈਜ਼ ਦਾ ਜਿਹੜਾ ਉਹ ਲੱਗਣਾ ਹੈ। ਸੋ ਆਪਾਂ ਸਿਰਫ ਇਸ ਪ੍ਰੋਗਰਾਮ ਦੇ ਮਾਧਿਅਮ ਤੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਵੀ ਇੱਕ ਚੀਜ਼ ਹੈ ਜਿਹੜੀ ਤੁਹਾਡੀ ਨਿਗਾਹ 'ਚ ਰੱਖਣੀ ਆ। ਠੀਕ ਹੈ। ਮੱਥਿਆਂ ਤੇ ਜਿਹੜੇ ਵਾਲਵ ਲੱਗੇ ਹੋਏ ਆ, ਫਲਸ਼ ਵਾਲਵ ਜਾਂ ਮੇਨ ਲਾਈਨ ਦਾ ਫਲਸ਼। ਠੀਕ ਹੈ ਜੀ। ਅਗਲੇ ਕੰਪੋਨੈਂਟ ਆ ਜਾਂਦੇ ਆ ਜੀ ਏਅਰ ਵੈਂਟਸ। ਠੀਕ ਹੈ। ਇਹ ਆਪਣੇ ਘੁੱਗੂ ਜੇ ਉੱਤੇ ਲੱਗੇ ਹੁੰਦੇ ਆ ਸਿਸਟਮਾਂ ਦੇ, ਕਾਫੀ ਹਵਾ ਦੇ ਲਈ। ਹਾਂਜੀ, ਇਹ 2 ਤਰੀਕੇ ਦੇ ਹੁੰਦੇ ਆ ਜੀ। ਇਹਨਾਂ ਦੇ 2 ਫੰਕਸ਼ਨ ਹੁੰਦੇ ਆ, ਇੱਕ ਤਾਂ ਇਹ ਹਵਾ ਰਿਲੀਜ਼ ਕਰਨੀ, ਫਿਰ ਇਹ ਵੈਕਿਊਮ ਰਿਲੀਜ਼ ਕਰਨਾ। ਠੀਕ ਹੈ। ਇਹ ਜਦੋਂ ਸਿਸਟਮ ਔਨ ਕਰਦੇ ਆ, ਪਾਣੀ ਮੋਟਰ ਚ ਆਉਂਦਾ, ਜਿਹੜੇ ਉਹ ਟੈਂਕਾਂ ਦੇ ਵਿੱਚ ਹਵਾ ਹੁੰਦੀ ਹੈ ਇਹ ਬਾਹਰ ਨੂੰ ਕੱਢ ਦਿੰਦੇ ਆ। ਠੀਕ ਹੈ। ਹੁਣ ਇਨ ਬਿਟਵੀਨ ਇਹਦਾ ਦੂਜਾ ਫੰਕਸ਼ਨ ਇਹ ਹੁੰਦਾ ਵੀ ਜਦੋਂ ਕਈਆਂ ਦੇ ਜਿੱਦਾਂ ਚੈੱਕ ਵਾਲਵ ਨਹੀਂ ਲੱਗਿਆ ਹੋਇਆ, ਪੰਪ ਬੰਦ ਕਰਦੇ ਆ, ਜਿਹੜਾ ਬੋਰ ਚ ਪਾਣੀ ਥੱਲੇ ਜਾਂਦਾ ਉਹ ਜਦੋਂ ਥੱਲੇ ਨੂੰ ਜਾਂਦਾ ਉਹ ਨੈਗੇਟਿਵ ਪ੍ਰੈਸ਼ਰ ਬਣ ਜਾਂਦਾ, ਵੈਕਿਊਮ ਬਣ ਜਾਂਦਾ ਜੀ। ਸੋ ਜੇ ਆਪਾਂ ਇਹ ਨਹੀਂ ਲੱਗੇ ਤੇ ਆਪਣੀ ਐਕਸਪੈਂਸ਼ਨ ਦੀ ਥਾਂ ਤੇ ਪਾਈਪ ਕੋਲੈਪਸ ਹੋਣ ਦੇ ਵੀ ਚਾਂਸ ਵੱਧ ਜਾਂਦੇ ਆ ਅੰਦਰ ਨੂੰ ਜਦੋਂ ਸਕਸ਼ਨ ਨਾਲ। ਸੋ ਉਹਨੂੰ ਅਵੋਇਡ ਕਰਨ ਵਾਸਤੇ
ਇਹ ਲਾਉਣੇ ਲਾਜ਼ਮੀ ਆ। ਵੀ ਹਵਾ ਜੇ ਨਿਕਲ ਸਕੇ ਕਿਸੇ ਹਾਂਜੀ, ਪਾਸੇ ਨੂੰ, ਵੈਕਿਊਮ ਨਿਕਲ ਸਕੇ ਕਿਸੇ ਹਾਂਜੀ। ਪਾਸੇ ਨੂੰ। ਸੋ ਇਹ ਜੀ। ਕਿੱਥੇ ਲਾਉਣੇ ਆ? ਇਹਦੀ ਵੀ ਇੱਕ ਵੱਖਰੀ ਪ੍ਰਕਿਰਿਆ। ਹੂੰ, ਇਹ ਦੇਖੋ, ਇੱਕ ਤਾਂ ਫਿਲਟਰ ਦੇ ਸਾਰੇ ਤੋਂ ਉਤਲੇ ਪਾਸੇ ਲਾਉਣਾ, ਹੂੰ, ਇੱਕ ਇਹ ਫਿਲਟਰ ਦੇ ਜਿੱਥੋਂ ਇਹ ਧਰਤੀ ਦੇ ਵਿੱਚ ਜਾਂਦਾ ਪਾਣੀ ਸਾਫ਼ ਹੋ ਕੇ ਡਿਸਚਾਰਜ ਤੋਂ ਪਹਿਲਾਂ ਲਾਉਣਾ। ਅੱਛਾ, ਇਹ 2 ਤਾਂ ਘੱਟੋ-ਘੱਟ ਮਿਨੀਮਮ ਆ ਜੀ। ਅੱਛਾ ਫਿਲਟਰ ਦੇ ਇੱਕ ਉਰਲੇ ਪਾਸੇ, ਇੱਕ ਪਰਲੇ ਪਾਸੇ। ਹਾਂਜੀ, ਹੂੰ, ਉਸ ਤੋਂ ਇਲਾਵਾ ਤੁਹਾਡਾ ਸਾਰਾ ਵੀ ਜਿਹੜਾ ਸਿਸਟਮ ਦਾ ਹਾਈਐਸਟ ਪੁਆਇੰਟ ਆ, ਉੱਥੇ ਲੱਗਣੇ ਆ ਜੀ। ਅੱਛਾ, ਇਹਦਾ ਦੇਖੋ, ਹਵਾ ਜਿਹੜੀ ਹੁੰਦੀ ਹੈਗੀ ਉਹ ਤਾਂ ਪਾਣੀ ਨੂੰ ਤੋਂ ਜਾਣੀ ਆ। ਹਲਕੀ ਹੁੰਦੀ ਆ। ਸੋ ਹੂੰ, ਜੇ ਮੰਨ ਲਓ ਆਪਣੀ ਯੂ ਸ਼ੇਪ ਪਾਈਪ ਆ, ਇਧਰੋਂ ਨੀਵਾਂ, ਇਧਰ ਵਿਚਾਲਾ ਉੱਚਾ, ਹੂੰ, ਹਵਾ ਦਾ ਕਿਸੇ ਪਾਸੇ ਲੰਘਣ ਨੂੰ ਰਸਤਾ ਨਹੀਂ ਹੈਗਾ। ਹੂੰ, ਉਹਨੇ ਉਹ ਉੱਤੇ ਬਣ ਕੇ ਐਜ਼ ਅ ਵਾਲਵ ਐਕਟ ਕਰਨਾ, ਸੋ ਪਾਣੀ ਨਹੀਂ ਲੰਘਣ ਦੇਣਾ। ਬੰਦ ਹੋ ਜਾਣਾ ਉਹ ਉਹਨੇ। ਬੰਦ ਹੋ ਜਾਂਦੀ ਹੈ ਜੀ। ਹੂੰ, ਪੂਰੀ ਨਹੀਂ ਬੰਦ ਹੁੰਦੀ, ਕਈ ਵਾਰੀ ਪਾਰਸ਼ਲੀ ਬੰਦ ਹੋ ਜਾਂਦੀ ਹੈ। 6 ਇੰਚ ਦੀ ਪਾਈਪ 'ਚ 2 ਇੰਚ ਦਾ ਪਾਣੀ ਨਹੀਂ ਲੰਘਦਾ। ਆਪਣੇ ਸਾਰੇ ਦੇਖਦੇ ਵੀ ਇਹ ਕੀ ਹੋ ਗਿਆ, ਉਹਦੇ ਪਾਣੀ ਉਹ ਧੱਕ ਨਹੀਂ ਸਕਦਾ ਹਵਾ ਕਿਸੇ ਕਿਉਂਕਿ ਪਾਸੇ। ਦੇਖੋ ਹਵਾ ਨੇ ਤਾਂ ਉਤਲੇ ਪਾਸੇ ਨੂੰ ਜਾਣਾ। ਸੋ ਹੂੰ, ਮੇਰੀ ਰეკਮੈਂਡੇਸ਼ਨ ਜਿਹੜੇ ਆਪਾਂ ਫਿਲਟਰਸ ਤੇ ਲਾਉਣੇ ਆ ਉਹ। ਹੂੰ, ਇਸ ਤੋਂ ਇਲਾਵਾ ਜਿਹੜਾ ਵੀ ਤੁਹਾਡੇ ਸਿਸਟਮ ਦਾ ਹਾਈਐਸਟ ਪੁਆਇੰਟ ਆ, ਜਿਹੜਾ ਤੁਹਾਡਾ ਇੰਜੀਨੀਅਰ ਡਿਟਰਮਿਨ ਕਰਦਾ ਹੈ ਭਾਈ ਇੱਥੇ ਪੋਸੀਬਿਲਿਟੀ ਹੈਗੀ ਆ ਇਸ਼ੂਜ਼ ਆਉਣ ਦੀ, ਹਵਾ ਦੀ। ਹੂੰ, ਜਾਂ ਕੋਈ ਦੇਖੋ ਕਈ ਵਾਰੀ ਆਪਾਂ ਐਗਜ਼ਿਸਟਿੰਗ ਪੁਰਾਣੇ ਪਾਈਪਾਂ ਲੰਗੀਆਂ ਹੋਈਆਂ ਖੇਤਾਂ ਦੇ ਵਿੱਚ ਉਹ ਫਲੱਡ ਵਾਸਤੇ, ਹੂੰ, ਉਹਨਾਂ ਨੂੰ ਕ੍ਰਾਸ ਕਰਨ ਵਾਸਤੇ ਆਪਾਂ ਉੱਤੋਂ ਦੀ ਕਰਕੇ ਫਿਰ ਥੱਲੇ ਲਾ ਦਿੰਦੇ, ਉੱਥੇ ਅਕਸਰ ਇਹ ਕੋਈ ਨਹੀਂ ਇੰਸਟਾਲ ਕਰਦਾ ਜਿੱਥੋਂ ਇਹ ਪ੍ਰੋਬਲਮਸ ਆਉਂਦੀਆਂ। ਠੀਕ ਹੈ। ਸੋ ਉਹ ਹੋ ਗਿਆ। ਜਾਂ ਫਿਰ ਕੋਈ ਕਹਿਣਾ ਵੀ ਫਲੋ ਨਹੀਂ ਬਣ ਰਿਹਾ, ਵੀ ਹਾਂਜੀ, ਪਾਣੀ ਨਹੀਂ ਆ ਰਿਹਾ, ਚੱਕਰ ਕੀ ਆ। ਸੋ ਨੰਬਰ 1 ਇਹ, ਨੰਬਰ 2 ਤੇ ਕੋਈ ਵੀ ਜਿਹੜਾ ਬੇਸਿਕਲੀ ਹਾਈਐਸਟ ਪੁਆਇੰਟ ਸਿਸਟਮ ਦਾ, ਜਿੱਥੇ ਐਲੀਵੇਸ਼ਨ ਅਪ ਹੋ ਕੇ ਫਿਰ ਡਾਊਨ ਜਾਂਦੀ ਆ ਉੱਥੇ। ਹੂੰ, ਤੇ ਫਿਰ ਇਹਦੇ ਵਿੱਚ ਤੀਜੇ ਟਾਈਪ ਦੇ ਜਿਹੜੇ ਆ ਜਾਂਦੇ ਉਹ ਹੁੰਦੇ ਆ ਕੰਟੀਨਿਊਅਸ। ਠੀਕ ਹੈ। ਕੰਟੀਨਿਊਅਸ ਹੁੰਦੇ ਆ ਵੀ ਦੇਖੋ, ਜਿਹੜੇ ਤਾਂ ਹੁੰਦੇ ਰੈਗੂਲਰ, ਉਹਨਾਂ ਨੇ ਤਾਂ ਇੱਕ ਵਾਰੀ ਹਵਾ ਕੱਢੀ, ਉਹਦੇ ਚ ਬਾਲ ਹੁੰਦੀ ਹੈਗੀ, ਉਹ ਹੂੰ, ਪਤਾ ਲੱਗ ਗਿਆ ਤੇ ਬੰਦ ਹੋ ਗਏ। ਹੂੰ, ਹੂੰ, ਜਿਹੜੇ ਕੰਟੀਨਿਊਅਸ ਹੁੰਦੇ ਆ ਜੀ, ਇਹਦੇ ਵਿੱਚ ਜੇ ਕੋਈ ਤੁਹਾਡਾ ਪੰਪ ਬਾਅਦ ਚੋਂ ਹਵਾ ਲੈਂਦਾ ਜਾਂ ਕੁਝ, ਤਾਂ ਕਿਸੇ ਵੀ ਕਾਰਨ ਕਰਕੇ ਹਵਾ ਆਉਂਦੀ, ਉਹ ਥੋੜੀ ਥੋੜੀ ਕਰਕੇ ਆਪੇ ਕੱਢਦੇ ਰਹਿੰਦੇ ਆ। ਹੂੰ, 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 ਜਿਹੜੇ ਆਪਾਂ ਫਿਲਟਰਾਂ ਦੇ ਉੱਤੇ ਲਾਉਣੇ ਆਗੇ, ਮੇਨ ਆਪਾਂ 2 ਦੱਸੇ ਸੀ, ਹੂੰ, ਉਹ ਟਰਾਈ ਕਰੋ ਵੀ ਕੰਟੀਨਿਊਅਸ ਲਾਉਣੇ ਆ। ਠੀਕ ਹੈ। ਇਹ ਥੋੜੇ ਜਿਹੇ ਮਹਿੰਗੇ ਹੁੰਦੇ ਆ। ਫੋਰ ਐਗਜ਼ਾਮਪਲ 2 ਇੰਚ ਦਾ ਜਿਹੜਾ ਕੰਟੀਨਿਊਅਸ ਐਕਟਿੰਗ ਵੈਂਟ ਹੋਊਗਾ, ਉਹਦੀ ਪ੍ਰਾਈਸ ਹੋਊਗੀ $150 ਲਗਭਗ, ਤੇ ਜਿਹੜਾ ਦੂਜਾ ਹੋਊਗਾ ਉਹਦੀ ਸਿਰਫ $20 ਤੋਂ $25। ਹੂੰ, ਸੋ ਇਹ ਥੋੜੇ ਜਿਹੇ ਐਕਸਪੈਂਸਿਵ ਆ, ਬਟ ਇਹ ਲਾਉਣੇ ਜ਼ਰੂਰੀ ਆ ਜੀ। ਠੀਕ ਹੈ, ਠੀਕ ਹੈ। ਤੇ ਰਿਆਦੀਪ ਸਿੰਘ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਪਾਰ ਆਪਾਂ ਜਿਹੜੇ ਇਸ ਇਰੀਗੇਸ਼ਨ ਸਿਸਟਮਸ ਦੇ ਜਿਹੜੇ ਹੋਰ ਕੰਪੋਨੈਂਟਸ ਆ, ਉਹਨਾਂ ਬਾਰੇ ਜਿਹੜੀ ਉਹ ਆਪਾਂ ਗੱਲ ਕਰਾਂਗੇ। ਆਟੋਮੇਸ਼ਨ ਦੀ ਜਿਹੜੀ ਉਹ ਆਪਾਂ ਹੁਣ ਗੱਲ ਕਰਨੀ ਆ। ਇਹ ਸਾਰੀਆਂ ਚੀਜ਼ਾਂ ਸਿਸਟਮ ਦੇ ਵਿੱਚ, ਹੁਣ ਆਪਣਾ ਸਿਸਟਮ ਉੱਦਾਂ ਪੂਰਾ ਹੋ ਗਿਆ ਜੇ ਆਟੋਮੇਸ਼ਨ ਤੋਂ ਬਗੈਰ ਆਪਾਂ ਗੱਲ ਕਰ ਰਹੇ ਹਾਂ ਤਾਂ। ਜੀ ਰਾਜਕਰਨ ਜੀ, ਸੋ ਸਿਸਟਮ ਪੂਰਾ ਹੋ ਗਿਆ। ਹੁਣ ਆਪਾਂ ਹਾਂ, ਅੱਗੇ ਗੱਲ ਕਰਾਂਗੇ ਆਟੋਮੇਸ਼ਨ ਲਈ ਕਿੱਦਾਂ ਤਿਆਰੀ ਕਰਨੀ ਕਿੱਦਾਂ ਪਹਿਲਾਂ। ਤਿਆਰੀ ਕਰਨੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹਨਾਂ ਪੁਰਜਿਆਂ ਨੂੰ ਕਿੱਦਾਂ ਆਪਾਂ ਵਰਤ ਕੇ ਹਾਂਜੀ, ਆਟੋਮੇਸ਼ਨ ਦੇ ਨਾਲ ਕਿੱਦਾਂ ਇਸ ਨੂੰ ਅਟੈਚ ਕਰਨਾ, ਉਹ ਜਿਹੜੀ ਚਰਚਾ ਆਪਾਂ ਕਰਾਂਗੇ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਦਾਂ ਹੀ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਦਯਾਦੀਪਕ ਸਿੰਘ ਜੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਦਯਾਦੀਪਕ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਇਰੀਗੇਸ਼ਨ ਸਿਸਟਮ ਦੇ ਡਿਜ਼ਾਈਨ ਦੀ ਗੱਲ ਕਰ ਰਹੇ ਸੀ। ਤੁਸੀਂ ਜਿਹੜੇ ਇਰੀਗੇਸ਼ਨ ਸਿਸਟਮ ਦੇ ਡਿਜ਼ਾਈਨ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਕਿਹੜੇ ਪੁਰਜੇ ਕਿੱਥੇ ਹੋਣੇ ਚਾਹੀਦੇ ਆ, ਕਿੰਨਾ ਕੁ ਜਿਹੜਾ ਓਵਰਆਲ ਇਸ ਦਾ ਖਰਚਾ ਵਗੈਰਾ ਜਿੱਦਾਂ ਕਹਿ ਲਓ ਵੀ ਉਹ ਹੋ ਜਾਂਦਾ ਆ, ਜਾਂ ਕਿਹੜੇ ਪਾਰਟਸ ਕਿੰਨੇ ਦੇ ਆ, ਉਹ ਸਾਰੀਆਂ ਚੀਜ਼ਾਂ ਦਾ ਆ। ਸੋ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਆ ਵੀ ਜਦੋਂ ਤੁਸੀਂ ਆਪਣੇ ਖੇਤ ਦਾ ਡਿਜ਼ਾਈਨ ਕਰਨਾ ਹੈ ਸਿਸਟਮ, ਤਾਂ ਤੁਸੀਂ ਘੋਲ ਨਾ ਕਰਿਓ, ਤੁਸੀਂ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਡਿਜ਼ਾਈਨ ਹੋਏ ਸਿਸਟਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣ, ਕਿਉਂਕਿ ਇਵੈਂਚੁਅਲੀ ਅਦਰਵਾਈਜ਼ ਜੇ ਕੁਝ ਚੀਜ਼ਾਂ ਤੁਸੀਂ ਮਿਸ ਕਰਦੇ ਆ ਤਾਂ ਉਹਦੇ ਕਰਕੇ ਫਿਰ ਤੁਹਾਨੂੰ ਦਿੱਕਤ ਜਿਹੜੀ ਆ ਤੁਹਾਡਾ ਸਿਸਟਮ ਉਹ ਦੇ ਸਕਦਾ। ਅੱਜ ਦੇ ਯੁੱਗ ਦੀ ਹੁਣ ਦਯਾਦੀਪ ਸਿੰਘ ਗੱਲ ਕਰੀਏ ਤਾਂ ਸਭ ਕੁਝ ਆਟੋਮੇਟ ਹੁੰਦਾ ਹੈ। ਹਰ ਇੱਕ ਚੀਜ਼ ਦੇ ਵਿੱਚ ਇਹ ਆ ਵੀ ਸਾਰਾ ਕੁਝ ਜਿਹੜਾ ਉਹ ਆਟੋਮੇਸ਼ਨ ਦੇ ਨਾਲ ਹੋ ਜਾਵੇ। ਜ਼ਮਾਨਾ ਹੀ ਇਦਾਂ ਦਾ ਜਿਹੜਾ ਉਹ ਚੱਲ ਰਿਹਾ। ਸੋ ਹੁਣ ਇਰੀਗੇਸ਼ਨ ਸਿਸਟਮ ਦੀ ਆਟੋਮੇਸ਼ਨ ਤਾਂ ਚਲੋ ਅੱਜ ਦੀ ਨਹੀਂ, ਬੜੇ ਚਿਰ ਦੀ ਚੱਲਦੀ ਹੋਊਗੀ। ਅੱਜ ਦੇ ਯੁੱਗ ਦੇ ਵਿੱਚ ਇਹਨਾਂ ਸਿਸਟਮ ਦੇ ਵਿੱਚ ਜਿਹੜੀ ਆਟੋਮੇਸ਼ਨ ਦਾ ਪ੍ਰੋਸੈਸ ਕਿੱਦਾਂ ਦਾ ਆ, ਇਹ ਸੌਖਾ ਆ, ਐਕਸਪੈਂਸਿਵ ਆ, ਜਾਂ ਕੀ ਇਹਦੇ ਨਾਲ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਆ? ਜੀ ਰਾਜਕਰਨ ਜੀ, ਸੋ ਦੇਖੋ, ਜੇ ਤਾਂ ਆਪਣਾ ਸਿਸਟਮ ਪਹਿਲਾਂ ਜੋ ਆਪਾਂ ਪੁਆਇੰਟਸ ਡਿਸਕਸ ਕੀਤੇ ਸੀਗੇ ਉਸ ਮੁਤਾਬਿਕ ਬਣਿਆ, ਫਿਰ ਇਹ ਬਿਲਕੁਲ ਵੀ ਐਕਸਪੈਂਸਿਵ ਨਹੀਂਗਾ। ਓਕੇ। ਦੇਖੋ, ਬਾਕੀ ਸਾਰੇ ਚੀਜ਼ਾਂ ਦੇ ਵਿੱਚ ਕਦੋਂ ਫੋਨ ਆਏ, ਪਹਿਲਾਂ ਪੇਜਰ ਸੀ, ਫਿਰ ਆਪਾਂ ਟੈਬਲੇਟਸ ਆਈਆਂ, ਹੁਣ AI ਤੱਕ ਆਪਾਂ ਪਹੁੰਚ ਗਏ। ਜਿਹੜੀ ਇਹ ਇਰੀਗੇਸ਼ਨ ਦੀ ਇਹ ਰੈਵੋਲੂਸ਼ਨ ਹੈ, ਇਹ ਬਿਲਕੁਲ ਹੁਣ ਸ਼ੁਰੂ ਹੋਈ ਆ। ਆਪਾਂ ਬਿਲਕੁਲ ਉੱਤੇ ਆ, ਚੇਂਜ ਤੇ ਖੜੇ ਆ ਜੀ। ਆਪਾਂ ਵੱਡਿਆਂ ਘਰਾਣਿਆਂ ਕੋਲੇ, ਕਾਰਪੋਰੇਟ ਫਾਰਮਰ ਕੋਲੇ ਇਹ ਚੀਜ਼ ਅਡਾਪਟ ਕਰ ਲਈ। ਆਪਣੇ ਜਿਹੜੇ ਫੈਮਿਲੀ ਫਾਰਮਸ ਆ ਉਹ ਹਜੇ ਇਸ ਤੋਂ ਦੂਰ ਆ ਗਏ। ਕਾਰਨ ਚੀਜ਼ ਨਵੀਂ ਆ, ਕਾਸਟ ਪਤਾ ਨਹੀਂ ਲੱਗਦਾ ਕੀ ਕਰਨਾ। ਜਿਹੜਾ ਸਾਰੇ ਤੋਂ ਮੇਨ ਕਾਰਨ ਆ ਵੀ ਇਹ ਟਰਸਟ ਤੇ ਕਿੱਦਾਂ ਬਣਾਉਣਾ। ਸੋ ਮੈਂ ਵੀ ਉਹਦੇ ਵਿੱਚ ਇੱਕ ਸੀਗਾ ਸ਼ਾਮਲ, ਵੀ ਜਿਹੜਾ ਨਹੀਂ ਯਕੀਨ ਕਰਦਾ। ਦੇਖੋ, ਤੁਹਾਡੇ ਖੇਤ ਦੀ $1,00,000 ਦੀ ਆਲਮੋਸਟ ਇਨਵੈਸਟਮੈਂਟ ਆ, ਪੰਪ ਐਵਰੀਥਿੰਗ ਪਲੱਸ ਮਾਈਨਸ ਹੈ ਨਾ। ਜੇ ਉਹ ਕੋਈ ਇਸ ਦੇ ਨਾਲ ਖਰਾਬੀ ਦਿੰਦੀ ਆ ਜਾਂ ਡਰ ਲੱਗਦਾ ਆਪਣੇ ਆਪ ਨੂੰ, ਸੋ ਮੋਸਟ ਗਰੋਅਰਸ ਉੱਥੇ ਕੰਫਰਟੇਬਲ ਨਹੀਂ ਗੇ ਵੀ ਇਹਦੇ ਤੇ ਆਪਾਂ ਛੱਡ ਦੇਣਾ, ਆਪੇ ਚੱਲੀ ਜਾਓ। ਸੋ ਉਹਦੇ ਵਿੱਚ ਆਪਾਂ ਚਰਚਾ ਕਰਾਂਗੇ ਵੀ ਉਸ ਸਟੈਪ ਤੇ ਆਪਾਂ ਕਿੱਦਾਂ ਪਹੁੰਚਣਾ। ਠੀਕ ਹੈ ਜੀ। ਆਟੋਮੇਸ਼ਨ ਦਾ ਕੀ ਫਾਇਦਾ, ਕਿਸ ਪ੍ਰਕਾਰ ਦੀ ਹੁੰਦੀ ਆ, ਤੇ ਕਿੱਥੋਂ ਸ਼ੁਰੂ ਕਰਨਾ ਜੀ। ਠੀਕ ਹੈ ਜੀ। ਦੇਖੋ, ਆਟੋਮੇਸ਼ਨ ਇੱਕ ਤਾਂ ਨੰਬਰ 1 ਹੈ ਐਫੀਸ਼ੀਐਂਟ, ਹੈ ਨਾ। ਐਫੀਸ਼ੀਐਂਟ ਇੰਨਾ ਵੀ ਜਦੋਂ ਮੰਨ ਲਓ ਤੁਹਾਡੇ ਕੋਲ 10-12 ਖੇਤ ਆ, ਪੰਪ ਆ ਗਏ, ਤੁਹਾਨੂੰ ਕੱਲੇ ਨੂੰ ਵਾਰੀ ਜਾ ਕੇ ਚਲਾਉਣਾ ਪੈਂਦਾ, ਬੰਦ ਕਰਨਾ ਪੈਂਦਾ। ਜੇ ਆਪਾਂ ਦਿਨ ਦੇ ਵਿੱਚ ਨਹੀਂ ਕਰਦੇ, ਫਿਰ ਉਹ PG&E ਦੇ ਪੀਕ ਆਵਰਸ ਕਰਕੇ ਬਿੱਲ ਬਹੁਤ ਵੱਧ ਜਾਂਦਾ। ਹਾਂਜੀ, ਇਹ ਹੋ ਗਿਆ। ਪਲੱਸ ਕਈ ਵਾਰੀ ਓਵਰ ਇਰੀਗੇਟ ਕਰ ਦਿੰਦੇ ਆ, ਕਾਲ ਕਰ ਗਏ, ਲੇਟ ਹੋ ਗਏ, ਕਈ ਵਾਰੀ ਅੰਡਰ ਇਰੀਗੇਟ ਹੋ ਜਾਂਦਾ, ਗਵਾਂਢੇ ਜਾਣਾ ਪੈ ਗਿਆ। ਹਾਂਜੀ। ਸੋ ਉਹਦੇ ਵਿੱਚ ਇਹ ਜਿਹੜਾ ਤਰੀਕਾ ਇਹ ਬਹੁਤ ਐਫੀਸ਼ੀਐਂਟ ਆ। ਨੰਬਰ 2 ਤੇ ਕਾਸਟ ਸੇਵਿੰਗ ਸਿਰਫ ਇੰਨਾ ਨਹੀਂ ਵੀ ਪਾਣੀ ਦੀ ਸੇਵਿੰਗ ਹੋਊਗੀ, ਹੋ ਸਕਦਾ ਤੁਹਾਡੀ ਯੀਲਡ ਇੰਪਰੂਵ ਹੋ ਜਾਏ। ਜੇ ਤੁਸੀਂ ਪਾਣੀ ਓਨਾ ਹੀ ਲਾ ਰਹੇ ਆ ਬਟ ਡਿਫਰੈਂਟ ਪ੍ਰਕਿਰਿਆ ਨਾਲ ਲਾ ਰਹੇ ਆ, ਡਿਫਰੈਂਟ ਮੈਥਡ ਨਾਲ ਲਾ ਰਹੇ ਆ, ਤੁਹਾਡੀ ਯੀਲਡ ਵੱਧਦੀ ਆ, ਫਿਰ ਉਹ ਵੀ ਕਾਸਟ ਸੇਵਿੰਗ ਚ ਆ ਜਾਂ ਤੁਹਾਡੀ ਇੰਪਰੂਵਮੈਂਟ ਆ, ਹਨਾ। ਲੇਬਰ ਦਾ ਖਰਚਾ ਬਚਦਾ ਜੇ ਤੁਸੀਂ ਕਾਸਟ ਸੇਵਿੰਗ। ਹਾਂਜੀ। ਜਿਹੜਾ ਸਾਰਿਆਂ ਤੋਂ ਵੈਲਿਊਏਬਲ ਮੈਨੂੰ ਲੱਗਦਾ ਇਹਨਾਂ ਸਾਰਿਆਂ ਤੋਂ ਇਲਾਵਾ, ਤੁਸੀਂ ਤੁਹਾਡਾ ਹਿਸਟੋਰੀਕਲ ਡੇਟਾ ਕੈਪਚਰ ਕਰ ਰਹੇ ਆ ਇਹਦੇ ਨਾਲ। ਪਿਛਲੇ ਸਾਲਾਂ ਦੇ ਵਿੱਚ ਕੀ ਹੋ ਰਿਹਾ ਸੀ, ਕੀ ਚੇਂਜਸ ਆ ਰਿਹਾ, ਕੀ ਟ੍ਰੈਂਡਸ ਆ। ਜੇ ਤੁਹਾਡੇ ਕੋਲ ਅੱਜ ਮੈਂ ਕਿਸੇ ਵੀ ਬੰਦੇ ਨੂੰ ਪੁੱਛ ਲਾਂ ਜਾ ਕੇ, ਮੇਰਾ ਪਰਿਵਾਰ ਵੀ ਵਿੱਚ ਸ਼ਾਮਲ ਆ, ਪਿਛਲੇ ਸਾਲ ਕਿਹੜੀ ਦਵਾਈ ਪਾਈ ਸੀ, ਕਿੰਨੀ ਤਰੀਕ ਨੂੰ ਪਾਈ ਸੀ, ਕਿੰਨਾ ਪਾਣੀ ਲਾਇਆ ਸੀ, ਕਿੱਦਣ ਸ਼ੁਰੂ ਕੀਤਾ ਸੀ ਤੇ ਕਿੱਦਣ ਬੰਦ ਕੀਤਾ, ਕੋਈ ਆਈਡੀਆ ਨਹੀਂ ਜੀ। ਬਾਬੇ ਆਸਰੇ ਆ ਬਸ। ਆਪਣੀ ਖੇਤੀ ਤਕਰੀਬਨ ਸੱਚੀ ਬਾਬੇ ਆਸਰੇ ਆ। ਪਹਿਲਾਂ ਇਹ ਚੱਲ ਜਾਂਦੀ ਸੀ ਕਿਉਂਕਿ ਖੇਤੀ ਦੇ ਵਿੱਚ ਮਾਰਜਨ ਸੀਗੇ। ਹੁਣ ਇਨਪੁਟ ਕਾਸਟ ਇੰਨੀਆਂ ਵੱਧ ਗਈਆਂ, ਬਿਜਲੀ, ਫਰਟੀਲਾਈਜ਼ਰ ਐਕਸੈਕਟਰਾ, ਜਿੰਨਾ ਚਿਰ ਆਪਾਂ ਪ੍ਰੀਸੀਜਨਲੀ ਸਾਰਾ ਕੁਝ ਨਹੀਂ ਕਰਦੇ, ਮਾਈਕਰੋ ਮੈਨੇਜ ਨਹੀਂ ਕਰਦੇ, ਫੇਲੀਅਰ ਹੋਣ ਦੇ ਚਾਂਸ ਬਹੁਤ ਹੈਗੇ। ਸੋ ਇਸ ਜਿਹੜਾ ਡੇਟਾ ਹੈਗਾ, ਇਹ ਸਾਰਿਆਂ ਤੋਂ ਇੱਕ ਵੈਲਿਊਬਲ ਚੀਜ਼ ਹੈਗੀ। ਸੋ ਨੰਬਰ 2 ਤੇ ਰਾਜਕਰਨ ਜੀ, ਆਪਾਂ ਦੇਖੀਏ ਵੀ ਇਹਦੇ ਵਿੱਚ ਕਿਹੜੀ ਟੈਕਨੋਲੋਜੀ ਅਵੇਲੇਬਲ ਆ ਗਈ। ਠੀਕ ਹੈ ਜੀ। ਇਹਦੇ ਵਿੱਚ ਹੁਣ ਆਟੋਮੇਸ਼ਨ 2 ਪ੍ਰਕਾਰ ਦੀ ਆ। ਇੱਕ ਹੁੰਦਾ ਜਿਹੜੀ ਟਰੈਕਿੰਗ ਲਈ ਸਿਰਫ, ਹਨਾ। ਦੂਜਾ ਉਹਨੂੰ ਆਟੋਮੇਟ ਕਰਨਾ। ਜੇ ਆਪਣਾ ਟਰਸਟ ਨਹੀਂ ਹੈਗਾ ਹਜੇ ਇਕਵਿਪਮੈਂਟ ਤੇ, ਵੀ ਆਪਾਂ ਨੂੰ ਕੰਫਰਟੇਬਲ ਨਹੀਂ, ਸਿਰਫ ਆਪਾਂ ਪਹਿਲਾਂ ਟਰੈਕਿੰਗ ਤੋਂ ਹੀ ਸ਼ੁਰੂ ਕੀਤਾ ਜਾਵੇ। ਦੇਖੋ, ਓਵਰ ਟਾਈਮ ਟਰੈਕਿੰਗ ਦੇ ਵਿੱਚ ਆਪਾਂ ਕੀ ਚੀਜ਼ਾਂ ਕੈਪਚਰ ਕਰ ਸਕਦੇ। ਤੁਹਾਡੇ ਪੰਪ ਦਾ ਪ੍ਰੈਸ਼ਰ, ਫਲੋ, ਕਿੰਨੀ ਬਿਜਲੀ ਖਪਤ ਹੋ ਰਹੀ ਆ। ਜਿਹੜਾ ਕੁਝ ਸੈਂਸਰ, ਕੁਝ ਮਹਿੰਗੀ ਆ, ਕੁਝ ਸਸਤੇ, ਉਹ ਲਾ ਕੇ
ਪਾਣੀ ਦਾ ਜਿਹੜਾ ਵਾਟਰ ਟੇਬਲ ਆ ਉਹ ਕਿੱਧਰ ਨੂੰ ਜਾ ਰਿਹਾ, ਪੀਐਚ ਪੀਐਚ ਚੇਂਜ ਹੋ ਰਹੀ ਆ। ਹੂੰ, ਇਹ ਤਾਂ ਬਿਲਕੁਲ ਥੋੜੇ ਜਿਹੇ ਪੈਰਾਮੀਟਰ ਆ। ਇਸ ਤੋਂ ਇਲਾਵਾ ਆਪਾਂ ਕਾਫੀ ਕੁ ਚੀਜ਼ਾਂ ਹੋਰ ਕੈਪਚਰ ਕਰ ਸਕਦੇ ਆ। ਮੈਕਰੋ ਨਿਊਟ੍ਰੀਐਂਟਸ, ਮਾਈਕਰੋ ਨਿਊਟ੍ਰੀਐਂਟਸ, ਹਾਂਜੀ ਹੁਣ ਤੇ ਜਿੱਦਾਂ ਦਾ ਸੈਂਸਰ ਲਾ ਲੂੰਗੇ ਉਦਾਂ ਦਾ ਡਾਟਾ ਅਵੇਲੇਬਲ ਹੋ ਜਾਣਾ। ਹਾਂਜੀ। ਸੋ ਹੂੰ, ਜਦੋਂ ਤੁਹਾਡੇ ਕੋਲ ਕੁਝ ਕੁ ਸਾਲਾਂ ਦਾ ਇਹ ਡੇਟਾ ਸੈੱਟ ਇਕੱਠਾ ਹੋ ਗਿਆ, ਫਿਰ ਉਹਦੇ ਚੋਂ ਆਪਾਂ ਕਾਫੀ ਚੀਜ਼ਾਂ ਆਨਸਰ ਕਰ ਸਕਦੇ ਆ। ਸੋ ਬੇਸਿਕਲੀ ਦੇਖੋ ਜਿੰਨੀ ਵੀ ਆਟੋਮੇਸ਼ਨ ਜਾਂ ਜਿੰਨੀ ਵੀ ਟੈਕਨੋਲੋਜੀ ਖੇਤੀਬਾੜੀ ਚ ਆ ਰਹੀ ਆ, ਇਵੈਂਚੁਅਲੀ ਮਕਸਦ ਤਾਂ ਇਹੀ ਆ ਵੀ ਯੀਲਡ ਵਧਾਈਏ ਤੇ ਆਪਣੀ ਵੀ ਥਾਂ ਥਾਂ ਤੇ ਜਾ ਕੇ ਮਿੱਟੀ 'ਚ ਮਿੱਟੀ ਨਹਾਉਣਾ ਪਵੇ। ਚਲੋ ਉਸ ਤੋਂ ਬਗੈਰ ਸਰਦਾ ਵੀ ਨਹੀਂ, ਪਰ ਇਹ ਆ ਵੀ ਜਿੰਨਾ ਘਟਾ ਸਕਦੇ ਹੋ ਉਹ ਘਟਾਉਣ ਵਾਲੇ ਪਾਸੇ ਨੂੰ ਆ ਕੰਮ। ਜੀ ਰਾਜਕਰਨ ਵੀਰੇ, ਨੰਬਰ 2 ਤੇ ਦੇਖੋ, ਮੈਂ ਕਹਿੰਦਾ ਹੁਣ ਅਕਸਰ ਹੀ ਤੁਸੀਂ ਡਾਕਟਰ ਨੂੰ ਬਿਮਾਰੀ ਪੁੱਛਦੇ ਆ ਪਰ ਲੈਬ ਟੈਸਟ ਨਹੀਂ ਕਰਾਉਣੇ। ਇਹ ਸੇਮ ਐਨਾਲੋਜੀ ਇੱਥੇ ਵੀ ਅਪਲਾਈ ਹੁੰਦੀ ਹੈਗੀ ਵੀ ਸਾਡਾ ਪਤਾ ਨਹੀਂ ਝਾੜ ਨਹੀਂ ਨਿਕਲਿਆ, ਕੀ ਹੋਇਆ, ਅਸੀਂ ਮਿਹਨਤ ਬਹੁਤ ਕਰਦੇ ਆ, ਦਿਲ ਘਾਉ ਕਰੀ ਜਾਂਦਾ ਹੈ, ਪਰ ਇਹ ਨਹੀਂ ਪਤਾ ਵੀ ਦਿਲ ਘਾਉ ਹੁਣ ਕਰਦੇ ਉਹਦੇ ਵਿੱਚ ਦੇਖੋ ਕਈ ਚੀਜ਼ਾਂ ਆਪਣੇ ਕੰਟਰੋਲ 'ਚ ਆ, ਕਈ ਕਰਦਾ। ਚੀਜ਼ਾਂ ਨਹੀਂ ਕੰਟਰੋਲ 'ਚ। ਜਿੱਦਾਂ ਜਿਹੜੀਆਂ ਚੀਜ਼ਾਂ ਦੇਖੋ ਵੈਦਰ ਜਾਂ ਕਈ ਜਿਹੜੇ ਟ੍ਰੈਂਡਸ ਚੇਂਜਸ ਆ ਰਹੀਆਂ ਉਹ ਆਪਣੇ ਕੰਟਰੋਲ 'ਚ ਨਹੀਂ। ਜਿਹੜੀ ਚੀਜ਼ਾਂ ਆਪਣੇ ਕੰਟਰੋਲ 'ਚ ਆ, ਫਰਟੀਲਾਈਜ਼ਰ, ਵਾਟਰ ਐਕਸੈਕਟਰਾ, ਇਨਪੁਟਸ, ਸੋ ਉਹਨਾਂ ਨੂੰ ਕੰਟਰੋਲ ਕਰਨ ਤੋਂ ਪਹਿਲਾਂ ਆਪਾਂ ਨੂੰ ਟਰੈਕ ਕਰਨਾ ਜ਼ਰੂਰੀ ਆ। ਵੀ ਪਹਿਲਾਂ ਜੇ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਕਿਸ ਮਾਤਰਾ 'ਚ ਲਾ ਰਹੇ ਆ, ਆਪਾਂ ਨੂੰ ਕੰਟਰੋਲ ਕਿੱਦਾਂ ਕਰਾਂਗੇ? ਵੀ ਵਧਾਉਣਾ ਆ ਕਿ ਘਟਾਉਣਾ ਆ, ਕੀ ਕਰਨਾ ਆ। ਦੇਖੋ ਇਹ ਹੋ ਗਿਆ ਟਰੈਕਿੰਗ ਦਾ ਪਹਿਲਾ ਸਟੈਪ। ਇਸ ਤੋਂ ਜਿਹੜਾ ਅਗਲਾ ਐਡਵਾਂਸਡ ਸਟੈਪ ਆ, ਟੈਕਨੋਲੋਜੀ ਇਹੋ ਜਿਹੀ ਆ ਗਈ ਆ ਵੀ ਜਿਹੜੀ ਸੈਟੇਲਾਈਟ ਦੇ ਉੱਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਕਿੱਥੇ ਸਟ੍ਰੈਸ ਆ ਰਿਹਾ, ਕੀ ਡਿਜ਼ੀਜ਼ ਪਹਿਲਾਂ ਅੱਖ ਦੇ ਨਾਲ ਉਹ ਪਹਿਲਾਂ ਪਿਕ ਕਰ ਸਕਦੀ ਹੈ। ਜੇ ਡਿਫਰੈਂਟ ਟੈਕਨੋਲੋਜੀ ਆ ਰਹੀ ਆ, ਆ ਨਹੀਂ ਰਹੀ, ਆ ਗਈ। ਤੇ ਇਹ ਸਬਸਕ੍ਰਿਪਸ਼ਨ ਬੇਸਡ ਹੋਣੀ ਆ? ਉਹ ਰਾਜਕਰਨ ਜੀ ਸਬਸਕ੍ਰਿਪਸ਼ਨ ਬੇਸਡ ਆ, ਉਹਦੇ ਵਿੱਚ ਕਾਫੀ ਪੈਰਾਮੀਟਰਸ ਆਪਾਂ ਟੋਟਲੀ ਸੈਪਰੇਟ ਇੱਕ ਐਪੀਸੋਡ ਉਸ ਤੇ ਕਰਨਾ। ਬਿਲਕੁਲ ਸਹੀ ਗੱਲ ਆ। ਉਹ ਵੀ ਇਹਦੇ ਨਾਲ ਇੰਟੀਗ੍ਰੇਟ ਹੋਣੀ ਹੈਗੀ ਸੈਟੇਲਾਈਟ ਜਿਹੜੀ ਆ, ਸੈਟੇਲਾਈਟ ਜਾਂ ਡਰੋਨ ਬੇਸਡ ਡੇਟਾ, ਜਾਂ ਇਹਨੂੰ ਕਹਿੰਦੇ ਵੈਜੀਟੇਸ਼ਨ ਇੰਡਿਸਿਸ ਕਹਿੰਦੇ ਆ ਮੋਸਟਲੀ। ਅੱਛਾ, NDVI ਇੱਕ ਬਹੁਤ ਹੀ ਵੀ ਪਪੂਲਰ, ਪੀਲੇ ਜੇ ਆ, ਜ਼ਿਆਦਾ ਹਰੇ ਹਾਂਜੀ। ਆ, ਵੀ ਵੱਧਦਾ ਘਾਟਾ ਕਿੱਦਾਂ ਆ, ਵੀ ਸਟ੍ਰੈਸ ਕੌਣ ਕਿਹਦੇ ਤੇ ਕਿੱਦਾਂ ਆ। ਦੇਖੋ ਜਿਵੇਂ ਆਪਣੀ ਅੱਖ ਨੂੰ ਸਾਰੀਆਂ ਸਰਟਨ ਵੇਵਲੈਂਥ ਜਿਹੜੀ ਵਿਜ਼ੀਬਲ ਆ ਉਹ ਦਿਖਦੀ ਆ, ਉਦਾਂ ਉਹਦੇ ਚ ਜਿਹੜੇ ਸਪੈਸ਼ਲ ਕੈਮਰੇ ਹੁੰਦੇ ਆ, ਆਈ ਥਿੰਕ ਇੱਕ ਰੈੱਡ ਤੇ ਦੂਜੀ ਗ੍ਰੀਨ, ਉਹ ਸੈਪਰੇਟ ਵੇਵਲੈਂਥਸ ਦੇ ਹਿਸਾਬ ਨਾਲ ਪਿਕਚਰ ਖਿੱਚ ਕੇ ਉਹ ਕੰਪੈਰੀਜ਼ਨ ਕਰਦੇ ਆ। ਠੀਕ ਹੈ ਜੀ। ਉਹ ਟੈਕਨੋਲੋਜੀ ਆਪਾਂ ਡਿਸਕਸ ਕਰਾਂਗੇ, ਬਟ ਉਹ ਸਭ ਸਟੈਪਸ ਤੇ ਪਹੁੰਚਣ ਲਈ ਆਪਾਂ ਨੂੰ ਆਟੋਮੇਸ਼ਨ ਦੇ ਨਾਲ ਤਿਆਰੀ ਕਰਨੀ ਪੈਣੀ ਆ। ਓਕੇ। ਸੋ ਪਹਿਲਾ ਸਟੈਪ ਹੈਗਾ ਜੀ ਟਰੈਕਿੰਗ। ਉਹਦੇ ਵਿੱਚ ਤੁਸੀਂ ਬੇਸਿਕਲੀ ਤੁਹਾਡੇ ਪੰਪ ਦਾ ਹੈਲਥ ਜਾਂ ਖੇਤੀ ਹੈਲਥ, ਮੋਇਸਚਰ ਵੀ ਵਿੱਚ ਆਉਂਦਾ, ਉਹ ਸਾਰਾ ਟਰੈਕ ਕਰਦੇ ਆ। ਨੰਬਰ 2 ਤੇ ਫਿਰ ਆ ਜਾਂਦਾ ਜੀ ਕਮਾਂਡ ਬੇਸਡ, ਜਿੱਦਾਂ ਕਿ ਤੁਸੀਂ ਇਸ ਦੇ ਨਾਲ ਡੇਟਾ ਸੈੱਟ ਬਣ ਗਿਆ, ਫਿਰ ਉਹਦੇ ਵਿੱਚੋਂ ਸਟਾਰਟ ਸਟਾਪ ਤੁਸੀਂ ਫੋਨ ਤੋਂ ਕਰ ਸਕਦੇ ਆ, ਹਨਾ। ਸੋ ਇਹ ਹੈਗਾ ਸੈਮਾਈ ਆਟੋਮੇਟਿਡ, ਕਿ ਉਹ ਕੰਪਿਊਟਰ ਜਾਂ ਤੁਹਾਡਾ ਪ੍ਰੋਗਰਾਮ ਆਟੋਮੈਟਿਕਲੀ ਡਿਸੀਜਨ ਨਹੀਂ ਲੈਂਦਾ, ਤੁਸੀਂ ਕਮਾਂਡ ਭੇਜਦੇ ਆ ਫੋਨ ਤੋਂ, ਔਨ ਕਰਦੇ ਆਫ ਕਰਦੇ। ਜਿੱਦਾਂ ਜ਼ਿਆਦਾਤਰ ਬਹੁਤਿਆਂ ਦੇ ਘਰਾਂ ਦੇ ਵਿੱਚ ਅੱਜ ਕੱਲ੍ਹ ਇਦਾਂ ਦੇ ਇਰੀਗੇਸ਼ਨ ਸਿਸਟਮ ਲੱਗੇ ਆ। ਹਾਂਜੀ, ਟਾਈਮਿੰਗ ਸੈੱਟ ਕੀਤੀਆਂ ਹੁੰਦੀਆਂ ਜਾਂ ਤੁਸੀਂ ਜਦੋਂ ਮਰਜ਼ੀ ਔਨ ਆਫ ਕਰ ਸਕਦੇ ਆ। ਹਾਂਜੀ, ਫਿਰ ਆ ਜਾਂਦਾ ਸਕੇਜੂਲਿੰਗ। ਫਿਰ ਆਪਾਂ ਇਹਦੇ ਚ ਆਟੋਮੈਟਿਕਲੀ ਮਹੀਨੇ ਦਾ ਸਕੇਜੂਲ ਲੋਡ ਕਰ ਸਕਦੇ ਆ, ਉਸ ਹਿਸਾਬ ਨਾਲ ਚਲੀ ਜਾਊਗੀ। ਸੋ ਇਹਦੇ ਵਿੱਚ ਨੰਬਰ 3 ਤੇ ਜਿਹੜਾ ਆ ਜਾਂਦਾ ਜੀ ਵੈਲਵ ਐਕਚੁਏਸ਼ਨ। ਅੱਛਾ, ਹੁਣ ਇਹ ਦੇਖੋ, ਜੇ ਤਾਂ ਸਿਰਫ ਔਨ ਆਫ ਹੀ ਕਰਨਾ ਤਾਂ ਬਿਲਕੁਲ ਸਿੰਪਲ ਆ, ਵੀ ਪਾਣੀ ਚਲਾਤਾ ਬੰਦ ਹੋ ਗਿਆ। ਪਰ ਹੁਣ ਇਹ 'ਚ ਆਪਣੇ ਪ੍ਰੋਬਲਮ ਕੀ ਆਉਂਦੀ ਆ, ਆਪਣੇ ਕਾਫੀ ਜਿਹੜੇ ਖੂਹ ਆਗੇ ਪੁਰਾਣੇ ਆ ਜਾਂ ਇਸ਼ੂਜ਼ ਆਉਂਦਾ, ਜਦੋਂ ਪੰਪ ਚੱਲਦੀ ਆ, ਮੋਟਰ ਚੱਲਣ ਸਾਰ 2 ਮਿੰਟ ਉਹ ਰੇਤਾ ਕੱਢਦੀ ਹੈਗੀ ਜਾਂ ਗੰਦਾ ਪਾਣੀ ਕੱਢਦੀ ਆ। ਓਕੇ। ਜੇ ਆਪਾਂ ਇਕੱਲਾ ਹੀ ਇਹਦੇ ਤੇ ਔਨ ਆਫ ਤੇ ਡਿਪੈਂਡ ਹੋ ਗਈ, ਉਹੀ ਰੇਤਾ ਤੁਹਾਡੇ ਫਿਲਟਰ 'ਚ ਚਲੀ ਜਾਣੀ ਆ, ਫਿਲਟਰ ਪਲੱਗ ਹੋ ਜਾਣਾ। ਸੋ ਉਹਦੇ ਵਿੱਚ ਆਪਾਂ ਨੂੰ ਵੱਖਰੇ ਵੈਲਵ ਲਾਉਣੇ ਪੈਣੇ ਆ। ਇੱਕ ਫਲਸ਼ ਆਊਟ ਵਾਲਾ, ਜਿੱਦਾਂ ਵੀ ਪਹਿਲੋਂ ਜਿਹੜਾ 2 ਮਿੰਟ ਚੱਲੇ ਉਹ ਸਿੱਧਾ ਫਲਸ਼ ਕਰੇ, ਹਾਂ, ਫਿਰ ਉਹ ਸਾਈਡ ਤੇ ਚੱਲੇ। ਸੋ ਉਹਦੇ ਵਾਸਤੇ ਆ ਜਾਂਦਾ ਵੈਲਵ ਐਕਚੁਏਸ਼ਨ, ਹਨਾ। ਫਿਰ ਨੰਬਰ 3 ਤੇ ਆ ਗਿਆ ਵੀ ਤੁਹਾਡਾ ਖੇਤ 2 ਸੈੱਟ ਆ, ਕਿੰਨੇ ਡਿਵਾਈਡ ਹੋਇਆ ਹੋਇਆ, ਸੋ ਉਹਦੇ ਵਾਸਤੇ ਵੀ ਵੈਲਵ ਐਕਚੁਏਸ਼ਨ। ਆਪਾਂ ਵਾਲਵ ਵੀ ਉਦੋਂ ਦੇ ਦਿਖਾਉਣੇ ਆ ਆਪੇ ਸਰੋਤਿਆਂ ਨੂੰ, ਵੀ ਭਾਈ ਪਹਿਲਾਂ ਹੀ ਇਹ ਲਾ ਲਓ, ਫਿਰ ਉਹ ਤੇ ਸਿਰਫ ਮੌਜੂਦ ਹੀ ਲਾਉਣੀ ਆ ਕੀ। ਠੀਕ ਆ, ਓਕੇ। ਫਿਰ ਤੁਸੀਂ ਨੰਬਰ 4 ਤੇ VFD ਨੂੰ ਵੀ ਆਪਦੀ ਨੂੰ ਕੰਟਰੋਲ ਕਰ ਸਕਦੇ ਆ, ਭਾਈ ਪ੍ਰੈਸ਼ਰ ਘਟਾਉਣਾ ਵਧਾਉਣਾ ਜੇ ਲੋਡ ਪਵੇ। ਸੋ ਮਤਲਬ ਕਹਿਣ ਦਾ ਭਾਵ ਇਹ ਆ ਵੀ ਇਹ ਸਾਰੀਆਂ ਆਪਸ਼ਨਸ ਆਪਾਂ ਨੂੰ ਅਵੇਲੇਬਲ ਆ ਗਈਆਂ ਥਰੂ ਟੈਕਨੋਲੋਜੀ। ਸੋ ਇਹ ਆਈ ਥਿੰਕ ਅਧਿਆਪਕ ਸਿੰਘ, ਜਿਹੜੀ ਇਹ ਗੱਲ ਤੁਸੀਂ ਇਸ ਵਿੱਚ ਜਿਹੜੀਆਂ ਨਾਲ ਦੱਸ ਰਹੇ ਆ ਵੀ ਜਿਹੜੀ ਵਾਲਵ ਐਕਚੁਏਸ਼ਨ, ਜਿੱਦਾਂ ਕਿਹਾ ਵੀ ਹੁਣ ਖੇਤ ਦੇ ਵਿੱਚ ਤਾਂ ਕਈ ਥਾਵਾਂ ਦੇ ਉੱਤੇ ਰੇਤਲੀ ਹੁੰਦੀ ਆ, ਕਈ ਥਾਵਾਂ ਦੇ ਉੱਤੇ ਕਲੇ ਟਾਈਪ ਹੁੰਦੀ ਆ, ਤੁਸੀਂ ਮਤਲਬ ਫਿਰ ਕੱਲੀ ਰੋ ਜਾਂ ਉਧਰ ਇਵੈਂਚੁਅਲੀ ਉਧਰ ਵੀ ਵੱਧ ਰਹੇ ਆ ਆਪਾਂ? ਦੇਖੋ ਜੀ, ਇਹ ਜਿਹੜਾ ਕੱਲੀ ਰੋ ਨੂੰ ਮੈਨੇਜ ਕਰਨਾ, ਉਹ ਸਿਸਟਮ ਆਪਣਾ ਪਹੁੰਚ ਚੁੱਕਿਆ ਆਲਮੋਸਟ। ਟੈਸਟਿੰਗ ਵੀ ਪਾਸ ਹੋ ਗਈ, ਉਹ ਕਾਫੀ ਜਿਹੜੇ ਟੈਸਟ ਉਹ ਚੱਲ ਰਿਹਾ, ਬਟ ਉਹ ਹੈ ਨਾ ਕਾਮਨਲੀ ਅਵੇਲੇਬਲ ਨਹੀਂ ਹੋਇਆ। ਅੱਛਾ, ਪਰ ਉਹ ਹੋ ਜਾਊਗਾ ਬਹੁਤ ਜਲਦੀ। ਕਮਰਸ਼ੀਅਲੀ
ਆ ਜਾਊਗਾ ਜੀ। ਆ ਸੋ ਜਾਊਗਾ। ਉਹਦੇ ਵਿੱਚ ਤੁਸੀਂ ਸੋਇਲ ਟਾਈਪ ਦੇ ਹਿਸਾਬ ਨਾਲ ਕਿਹੜੀ ਰੇ ਐਕਚੁਏਟ ਕਰਨੀ ਹੈ ਉੱਥੇ ਆਪਾਂ ਪਹੁੰਚ ਜਾਾਂਗੇ। ਹਾਂ, ਨਹੀਂ ਆਬਵੀਅਸਲੀ ਇਹ ਡਾਟਾ ਦੇ ਨਾਲ ਹੀ ਆ, ਡਾਟਾ ਹਾਂਜੀ। ਤੁਸੀਂ ਜਿੱਦਾਂ ਫੀਡ ਕਰੀ ਜਾਓਗੇ ਉਹਨੇ ਉਸ ਤਰੀਕੇ ਨਾਲ ਕਰੇ ਜਾਣਾ। ਸੋ ਬਟ ਆਪਣਾ ਜਿੱਦਾਂ ਪ੍ਰੋਗਰਾਮ ਦਾ ਆਪਣਾ ਜਿਹੜਾ ਮਿਸ਼ਨ ਸੀਗਾ ਉਹ ਹੈਗਾ ਵੀ ਆਪਾਂ ਪਹਿਲਾਂ ਸਿਸਟਮ ਕਿੱਦਾਂ ਰੈਡੀ ਕਿੱਦਾਂ ਕਰਨਾ ਹੈ। ਕਰਨਾ ਹੈ, ਇਹ ਐਡਵਾਂਸਡ ਦੇ ਉੱਤੇ ਆ ਜਾਂਦਾ ਹਾਂਜੀ, ਕੰਮ। ਇਹ ਜ਼ਿਆਦਾ ਐਡਵਾਂਸਡ ਹੈਗਾ। ਠੀਕ ਹੈ। ਤੇ ਸੋ ਅਗਲੀ ਸਲਾਈਡ ਤੇ ਮੈਂ ਕੁਝ ਕੁ ਵਾਲਵਸ ਦੀਆਂ ਪਿਕਚਰ ਦਿਖਾਈਆਂ ਗਈਆਂ। ਹਾਂਜੀ। ਦੇਖੋ ਜਿਹੜੀ ਆਪਾਂ ਪਹਿਲਾਂ ਵਾਟਰ ਹੈਮਰ ਦੀ ਗੱਲ ਕੀਤੀ ਸੀ ਉਹ ਇੱਥੇ ਆ ਪਿਕਚਰ ਲੱਗੀ ਹੋਈ ਆ ਕਾਲੇ ਵਾਲਵ ਦੀ, ਜਿਹੜਾ ਸਿੰਪਲ ਹੀ ਹੈਗਾ। ਠੀਕ ਹੈ। ਇਹ ਟਿਪੀਕਲੀ ਆਪਣੇ ਇਹੀ ਵਾਲਵ ਯੂਜ਼ ਕੀਤੇ ਹੁੰਦੇ ਹੈਗੇ ਸਾਰਿਆਂ ਦੇ, ਜਿਹੜਾ ਲੈਫਟ ਟਾਪ ਤੇ ਲੈਫਟ ਦੇ ਜਾਂ ਰਾਈਟ ਦੇ ਦੋਨੇ ਜਿਹੜੇ ਉਤਲੇ ਟਾਪ ਆ ਗਏ ਠੀਕ ਹੈ, ਮੈਨੂਅਲ ਆ ਗਏ ਹਨਾ ਜੀ। ਮੈਨੂਅਲ ਆ, ਠੀਕ ਆ। ਸੋ ਜਿਹੜਾ ਥੱਲੇ ਇੱਕ ਪਿਕਚਰ 'ਚ ਮੈਂ ਦਿਖਾ ਰਿਹਾਗਾ ਕਾਲਾ ਵਾਲਵ ਦੇ ਉੱਤੇ ਦੋ ਤਿੰਨ ਚੀਜ਼ਾਂ ਜਿਹੀਆਂ ਲੱਗੀਆਂ ਹੋਈਆਂ ਹੋਰ, ਇਹ ਆ ਜੀ ਆਟੋਮੈਟਿਕਲੀ ਐਕਟੀਵੇਟ ਹੋਣ ਵਾਲੇ ਵਾਲਵ। ਓਕੇ। ਇਹਨਾਂ ਨੂੰ ਆਪਾਂ ਮੈਨੂਅਲੀ ਵੀ ਯੂਜ਼ ਕਰ ਸਕਦੇ ਹਾਂ। ਓਕੇ। ਤੇ ਜਿਹੜਾ ਇਹਨਾਂ ਦਾ ਤੇ ਜਿਹੜੇ ਉੱਪਰ ਦਿਖਾ ਰਹੇ ਵਾਲਵਸ ਇਹਨਾਂ ਦੇ ਪ੍ਰਾਈਸ ਦਾ ਕੋਈ ਬੜਾ ਫਰਕ ਨਹੀਂਗਾ। ਇਹਨਾਂ ਦੀ ਪ੍ਰਾਈਸ ਸਸਤੀ ਹੋ ਰਹੀ ਹੈਗੀ ਹੌਲੀ ਹੌਲੀ ਕਿਉਂਕਿ ਡਿਮਾਂਡ ਵੱਧ ਰਹੀ ਆ। ਸੋ ਮੈਂ ਸਰੋਤਿਆਂ ਨੂੰ ਇਹੀ ਸਲਾਹ ਦੇਵਾਂਗਾ ਵੀ ਜੇ ਭਾਈ ਤੁਹਾਡੇ 2 ਸੈੱਟ ਆ ਜਾਂ ਜਿੱਥੇ ਵੀ ਤੁਸੀਂ ਵਾਲਵ ਲਾਉਣਾ ਟਰਾਈ ਕਰੋ ਇਹਨੂੰ ਪਹਿਲਾਂ ਹੀ ਇੰਪਲੀਮੈਂਟ ਕਰ ਲਓ। ਫਲੋ ਮੀਟਰ ਦੇ ਵਾਂਗੂ ਇਹਦੇ ਤੇ ਫਿਰ ਸਿਰਫ ਮੋਡਿਊਲ ਹੀ ਕਨੈਕਟ ਕਰਨੀ ਆ, ਉਹਨੇ ਰਿਮੋਟਲੀ ਕਰਨ ਲੱਗ ਜਾਣਾ। ਜੇ ਤੁਸੀਂ ਹਜੇ ਉਸ ਸਟੈਪ ਤੇ ਨਹੀਂ ਗਏ, ਇਹਦੇ ਲੈਫਟ ਸਾਈਡ ਤੇ ਲੀਵਰ ਜਿਹਾ ਲੱਗਿਆ ਹੋਇਆ ਛੋਟਾ, ਉਹਦੇ ਤੇ ਓਪਨ ਕਲੋਜ਼ ਕਰਨਾ। ਸੋ ਇਹ ਚੀਜ਼ਾਂ ਆਪਾਂ ਪਹਿਲਾਂ ਹੀ ਧਿਆਨ 'ਚ ਰੱਖਣੀਆਂ। ਜਦੋਂ ਆਪਾਂ ਆਟੋਮੇਸ਼ਨ ਨੂੰ ਪੁਰਾਣੇ ਸਿਸਟਮ ਨੂੰ ਰੈਟਰੋਫਿਟ ਕਰਕੇ ਨਵਾਂ ਸਿਸਟਮ ਆਟੋਮੇਟ ਕਰਦੇ ਹਾਂ, 2 ਚੀਜ਼ਾਂ ਸਾਰੇ ਤੋਂ ਵੱਧ ਚੈਲੰਜਿੰਗ ਹੁੰਦੀਆਂ ਗੀਆਂ। ਨੰਬਰ 1 ਤੇ ਵਾਲਵਸ ਨੂੰ ਰੈਟਰੋਫਿਟ ਕਰਨਾ, ਕਿਉਂਕਿ ਜਿਹੜੇ ਆ ਲੰਬੀ ਐਕਸਟੈਂਸ਼ਨ ਵਾਲੇ ਬਿਲੋ ਗਰਾਊਂਡ ਹੁੰਦੇ ਆ, ਲੀਵਰ ਉੱਤੇ ਹੁੰਦਾ, ਵਾਲਵ ਥੱਲੇ ਹੁੰਦਾ। ਓਕੇ। ਫਿਰ ਤੁਹਾਨੂੰ ਸਾਰਾ ਪੱਟ ਕੇ ਸਾਰੀ ਪਲੰਬਿੰਗ ਚੇਂਜ ਕਰਕੇ ਸੋ ਕਾਸਟਲੀ ਉੱਥੇ ਖਰਚਾ ਪੈ ਜਾਂਦਾ। ਇੰਸਟਾਲੇਸ਼ਨ ਉਨੀ ਮਹਿੰਗੀ ਹੋ ਜਾਣੀ। ਹਾਂਜੀ, ਸੋ ਡਬਲ ਪੈਸੇ ਲੱਗ ਜਾਂਦੇ ਆ। ਠੀਕ ਆ। ਤੇ ਸੇਮ ਵਿਦ ਫਲੋ ਮੀਟਰ ਨਾ, ਉਹ ਪਹਿਲਾਂ ਗਲਤ ਲੱਗਿਆ ਹੁੰਦਾ ਜਾਂ ਸਹੀ ਪ੍ਰਕਾਰ ਨਹੀਂ ਹੁੰਦਾ, ਫਿਰ ਤੁਹਾਨੂੰ ਵੈਲਡਿੰਗ ਵਾਲਾ ਸੱਦਣਾ ਪੈਂਦਾ, ਦਿਸ ਦੈਟ। ਇਹ 2 ਚੀਜ਼ਾਂ ਸਾਰੇ ਤੋਂ ਵੱਧ ਕਾਸਟਲੀ ਹੈਗੀਆਂ। ਠੀਕ ਹੈ। ਜੇ ਆਪਾਂ ਪਹਿਲਾਂ ਹੀ ਇਹ ਵਾਲਵਸ ਵਗੈਰਾ ਇੰਟੀਗ੍ਰੇਟ ਕਰਦੇ ਹਾਂ, ਫਿਰ ਸਿਰਫ ਬਹੁਤ ਹੀ ਸਿੰਪਲ ਵਾਇਰਿੰਗ ਜਾਂ ਮੋਡਿਊਲ ਨਾਲ ਅਟੈਚ ਕਰਨੀਆਂ, ਇੰਨਾ ਹੀ ਕੰਮ ਰਹਿ ਜਾਂਦਾ। ਠੀਕ ਹੈ ਜੀ। ਸੋ ਇਹਦੇ ਵਿੱਚ ਨੰਬਰ 3 ਤੇ ਜਿਹੜੀ ਗੱਲ ਦਿਮਾਗ 'ਚ ਆਉਂਦੀ ਆ ਉਹ ਹੈਗੀ ਆ ਜੇ ਫਲਸ਼ ਕਰਨਾ ਜਾਂ ਕੋਈ ਇਹ ਵਾਲਵ ਕਰਨੀ, ਇਹਨਾਂ 'ਚ ਨਾ ਇੱਕ ਸੋਲੀਨੋਇਡਸ ਹੁੰਦੇ ਆ ਜਿਹੜੇ ਇਹਨੂੰ ਐਕਚੁਏਟ ਕਰਦੇ ਆ। ਹਾਂਜੀ। ਇਹ 2 ਪ੍ਰਕਾਰ ਦੇ ਹੁੰਦੇ ਆ, ਇੱਕ ਹੁੰਦੇ ਡੀਸੀ ਲੈਚਿੰਗ ਤੇ ਇੱਕ ਹੁੰਦੇ ਡੀਸੀ ਨਾਨ ਲੈਚਿੰਗ। ਏਸੀ ਵੀ ਹੁੰਦੇ ਆ, ਬਟ ਜਿਹੜੇ 2 ਕਾਮਨਲੀ ਮੈਂ ਦੱਸ ਦੇਣਾ ਚਾਹੁੰਦਾ ਵੀ ਡੀਸੀ ਵਾਲੇ ਜ਼ਿਆਦਾ ਵਰਤੇ ਜਾਂਦੇ ਆ। ਹਾਂਜੀ, ਜਿਹੜੇ ਲੈਚਿੰਗ ਹੁੰਦੇ ਹੈਗੇ ਇਹਨਾਂ ਦੀ ਮੈਮਰੀ ਹੁੰਦੀ ਹੈਗੀ। ਅੱਛਾ। ਮੈਮਰੀ ਇਨ ਸੈਂਸ ਜੇ ਆਪਾਂ ਔਨ ਤੇ ਛੱਡ ਕੇ ਲਾਈਟ ਕੱਟ ਕੇ ਆ ਗਈ, ਜਿੰਨਾ ਚਿਰ ਉਹਨੂੰ ਦੁਬਾਰਾ ਸਿਗਨਲ ਨਹੀਂ ਮਿਲਦਾ ਉਹਨੇ ਉੱਥੇ ਹੀ ਰਹਿਣਾ, ਉਹਨੇ ਔਨ ਹੀ ਰਹਿਣਾ। ਹਾਂਜੀ। ਜਿਹੜੇ ਨਾਨ ਲੈਚਿੰਗ ਆ ਉਹ ਸਾਰੇ ਕਲੋਜ਼ ਹੋ ਜਾਂਦੇ ਆਟੋਮੈਟਿਕਲੀ ਜਾਂ ਓਪਨ ਹੋ ਜਾਂਦੇ ਆ। ਸੋ ਜਿਹੜੇ ਜਿੱਦਾਂ ਵੀ ਸੈੱਟ ਕਰੂੰਗੇ। ਹਾਂਜੀ। ਸੋ ਜਿਹੜੇ ਆਟੋਮੇਸ਼ਨ ਦੇ ਵਿੱਚ ਮੋਸਟਲੀ ਜਿਹੜੇ ਮੈਂ ਸੁਣਿਆ ਵੀ ਜ਼ਿਆਦਾ ਕਾਮਯਾਬ ਉਹ ਹੈਗੇ ਲੈਚਿੰਗ ਵਾਲੇ। ਓਕੇ, ਵੀ ਜਿਹੜੀ ਸਥਿਤੀ 'ਚ ਛੱਡ ਗਏ ਲਾਸਟ ਸਟੇਟ ਦੇ ਵਿੱਚ ਆ ਜਾਣਗੇ। ਹਾਂਜੀ। ਸੋ ਇਹਨਾਂ 'ਚ ਪ੍ਰਾਈਸ ਦਾ ਕੋਈ ਫਰਕ ਨਹੀਂਗਾ। ਸੋ ਇਸ ਇੰਨੀ ਬਰੀਕੀ ਦੇ ਵਿੱਚ ਕੋਈ ਤੁਹਾਨੂੰ ਦੱਸਦਾ ਵੀ ਨਹੀਂ ਭਾਈ ਇਹ ਲੈਚਿੰਗ ਆ ਜਾਂ ਨਾਨ ਲੈਚਿੰਗ ਆ। ਧਿਆਨ ਰੱਖਣਾ ਚਾਹੀਦਾ। ਸੋ ਤੁਸੀਂ ਟਰਾਈ ਕਰੋ ਮੋਸਟ ਆਫ ਦਾ ਟਾਈਮ ਵੀ ਲੈਚਿੰਗ ਵਾਲੇ ਇੰਪਲੀਮੈਂਟ ਕਰੀਏ। ਜੇ ਆਪਣੇ ਸਾਰੀਆਂ ਜਗ੍ਹਾ ਤੇ ਜਿੱਥੇ ਆਟੋਮੇਸ਼ਨ ਕਰਦੇ ਆ, ਸੋ ਦੇਖੋ ਜਿਹੜੇ ਨਾਨ ਲੈਚਿੰਗ ਹੁੰਦੇ ਆ ਉਹਨੂੰ ਕੰਟੀਨਿਊਸਲੀ ਇੱਕ ਸਟੇਜ ਦੇ ਰੱਖਣ ਦੇ ਲਈ ਪਾਵਰ ਦੀ ਯੂਸੇਜ ਆ। ਜਦੋਂ ਬਿਜਲੀ ਉਹਨੂੰ ਆ ਰਹੀ ਆ ਉਹਨੇ ਚੱਲਦੇ ਰਹਿਣਾ, ਜਦੋਂ ਬਿਜਲੀ ਕੱਟੀ ਗਈ ਬੰਦ ਹੋ ਗਿਆ, ਵਾਈਸ ਵਰਸਾ ਹਨਾ। ਸੋ ਕਈ ਵਾਰੀ ਹੁੰਦਾ ਕੀ ਆ ਜਿਹੜੇ ਫੀਲਡ ਦੇ ਵਿਚਾਲੇ ਵਾਲਵ ਆ ਗਏ ਜਿਹੜੇ ਆਪਾਂ ਆਟੋਮੇਟ ਕਰਨੇ ਆ ਫਿਊਚਰ ਦੇ ਵਿੱਚ ਹਨਾ, ਉੱਥੇ ਬਿਜਲੀ ਦਾ ਸਾਧਨ ਨਹੀਂ ਹੈਗਾ, ਆਪਾਂ ਜਾਂ ਹਾਰਡ ਵਾਇਰ ਨਹੀਂ ਕਰ ਸਕਦੇ। ਉੱਥੇ ਆਪਾਂ ਲੈਚਿੰਗ ਵਾਲੇ ਲੱਗੇ ਹੋਣ ਤਾਂ ਆਪਾਂ ਇਹ ਸੋਲਰ ਦੇ ਛੋਟਾ ਜਿਹਾ ਮੋਡਿਊਲ ਜਾਂ ਬੈਟਰੀ 9 ਵੋਲਟ ਨਾਲ ਵੀ ਇਹ 2-3 ਸਾਲ ਦਾ ਲਾਈਫ ਹੈਗੀ ਆ ਜਿਹੜੀ ਬੈਟਰੀ ਦੀ 9 ਵੋਲਟ ਦੀ। ਹਾਂਜੀ, ਐਟਲੀਸਟ ਘੱਟੋ ਘੱਟ ਸਾਲ ਉਹ ਐਡਵਰਟਾਈਜ਼ਮੈਂਟ ਇੱਕ ਵਾਸਤੇ ਜਾਂ ਇੱਕ ਤੋਂ ਕਿੰਨੇ ਪਰ ਇੱਕ ਵਾਲਵ ਲਈ, ਪਰ ਵਾਲਵ ਦੇ ਲਈ। ਠੀਕ ਆ। ਦੇਖੋ ਉਹਨੇ ਸਿਰਫ ਇੱਕ ਵਾਰੀ ਪਲਸ ਹੀ ਭੇਜਣੀ ਆ, ਉਹਨੇ ਆਪਦੀ ਸਟੇਟ 'ਚ ਰਹਿਣਾਗਾ। ਠੀਕ ਆ। ਸੋ ਇੱਥੇ ਲੈਚਿੰਗ ਦਾ ਇਹ ਥੋੜਾ ਜਿਹਾ ਬੈਨੀਫਿਟ ਆ, ਤੁਸੀਂ ਟਰਾਈ ਕਰੋ ਵੀ ਆ ਜਿਹੜੇ ਕੰਪੋਜ਼ਿਟ ਵਾਲਵ ਜਾਂ ਜਿਹੜੇ ਥੱਲੇ ਡਾਇਫਰਾਮ ਵਾਲੇ ਦਿਖਾਏ ਹੋਏ ਇਹ ਯੂਜ਼ ਕਰੋ, ਤੇ ਸੋਲੀਨੋਇਡ ਜਿਹੜੀ ਵੀ ਲਾਉਣੀ ਉਹ ਡੀਸੀ ਲੈਚਿੰਗ ਲਾਓ ਜੀ। ਠੀਕ ਹੈ ਜੀ। ਠੀਕ ਹੈ ਜੀ ਰਾਜਕਰਨ ਜੀ। ਇਸ ਤੋਂ ਅਗਲੇ ਜਿਹੜੇ ਆਪਾਂ ਟੌਪਿਕਸ ਜਿਹੜੇ ਆਪਾਂ ਅਗਲੇ ਪ੍ਰੋਗਰਾਮਸ ਦੇ ਵਿੱਚ ਡਿਸਕਸ ਕਰਨੇ ਹੈਗੇ, ਇੱਕ ਹੈਗਾ ਆਪਾਂ ਸਪੈਸੀਫਿਕਲੀ ਜਿਹੜੀ ਗੱਲ ਕਰਨੀ ਉਹ ਹੈਗੀ ਸੋਇਲ ਮੋਇਸਚਰ ਸੈਂਸਰਸ ਬਾਰੇ। ਠੀਕ ਆ। ਕਿਸ ਤਰ੍ਹਾਂ ਦੇ ਹੁੰਦੇ ਨੇ, ਕਿਸ ਪ੍ਰਕਾਰ ਦੇ ਹੁੰਦੇ ਹਨ, ਕਿੱਦਾਂ ਲਾਉਣੇ, ਕਿੱਥੇ ਯੂਜ਼ ਕਰਨੇ, ਉਹ ਆਪਾਂ ਬਾਅਦ ਚ ਕਰਾਂਗੇ। ਬਟ ਜਿਹੜਾ ਇੱਕ ਆਪਣੀ ਮੋਸਟਲੀ ਜਿਹੜੇ NRCS ਤੋਂ ਗ੍ਰਾਂਟਸ ਲੈ ਕੇ ਜਿਹੜੇ ਆਪਣੇ ਸਰੋਤਿਆਂ ਨੇ ਇਰੀਗੇਸ਼ਨ ਸਿਸਟਮ ਲਾਏ ਹੋਏ ਆ, ਸਾਰਿਆਂ ਦੇ ਇੱਕ ਉਹ ਡੱਬਾ ਜਿਹਾ ਲੱਗਿਆ ਹੋਇਆ ਇਰੋਮੀਟਰ ਕੰਪਨੀ ਦਾ।
ਠੀਕ ਆ, ਜਾਂ ਤਾਂ ਚਿੱਟਾ ਬਕਸਾ ਛੋਟਾ ਜਿਹਾ ਜਾਂ ਹੂੰ। ਨੀਲਾ ਬਕਸਾ, ਆਪਣੀ ਇਹੀ ਪਛਾਣ ਆ। ਠੀਕ ਆ, ਤੇ ਪਰ ਉਹ ਯੂਜ਼ ਕਿਸੇ ਨੂੰ ਨਹੀਂ ਕਰਨਾ ਆਉਂਦਾ, ਜਾਂ ਆਉਂਦਾ ਨਹੀਂ, ਉਹ ਕਰਦੇ ਨਹੀਂਗੇ, ਕਰਦੇ ਨਹੀਂ ਆ, ਅੱਛਾ। ਕਿਉਂਕਿ ਉਹਨਾਂ ਨੂੰ ਉਹ ਜਾਣਕਾਰੀ ਨਹੀਂ ਦਿੱਤੀ ਗਈ। ਇਹ ਕੀ ਆ ਫਿਰ, ਇਹ ਸਿਸਟਮ ਕੀ ਹੈ? ਸੋ ਇਹ ਹੈ ਸੋਇਲ ਮੋਇਸਚਰ ਮੋਨੀਟਰਿੰਗ ਦੀ ਸੈਟਅਪ ਹੀ ਆ। ਅੱਛਾ, ਇਹ ਫਿਊਚਰ ਪ੍ਰੂਫ ਆ ਕਿ ਆਲਰੇਡੀ ਇਸ ਇਹ ਸਿਸਟਮ ਦੇ ਵਿੱਚ ਇਨਕਲੂਡਡ ਹੀ ਸੀਗਾ? ਇਹ ਮੋਸਟਲੀ ਇਨਕਲੂਡਡ ਹੀ ਆ, ਕਾਫੀ ਕਾਮਨਲੀ ਯੂਜ਼ ਕੀਤਾ ਹੋਇਆ ਹੁੰਦਾ ਪਲੇਟਫਾਰਮ। ਤੇ ਅੱਛਾ, ਜਿੰਨੇ ਵੀ NRCS ਦੇ ਸਿਸਟਮ ਲੱਗਦੇ ਆ ਗ੍ਰਾਂਟਸ ਦੇ ਥਰੂ, ਉਹਨਾਂ ਉਹਨਾਂ ਸਾਰਿਆਂ ਦੀ ਚ ਹੁੰਦਾ? ਰਿਕੁਆਇਰਮੈਂਟ ਆ ਵੀ ਤੁਹਾਨੂੰ ਸੋਇਲ ਮੋਇਸਚਰ ਸੈਂਸਰ ਲਾਉਣਾ। ਹੂੰ, ਤੇ ਇਹ ਆਪਣੀ ਮਾਰਕੀਟ ਦੇ ਵਿੱਚ ਹਾਲ ਦੀ ਘੜੀ ਤਕਰੀਬਨ ਸਾਰਿਆਂ ਤੋਂ ਸਸਤਾ ਤੇ ਵੱਧ ਯੂਜ਼ ਹੋਣ ਵਾਲਾ ਪੁਰਜਾ, ਤੇ ਬਟ ਇਹ ਯੂਜ਼ ਬਹੁਤ ਘੱਟ ਲੋਕੀ ਕਰਦੇ ਆ। ਠੀਕ ਹੈ, ਇਹ ਤੇ ਆਪਾਂ ਗੱਲਬਾਤ ਕਰਾਂਗੇ। ਸੋ ਮੇਰੀ ਇਸ ਦੇ ਲਈ ਮੈਂ ਆਪਣੇ ਨਾਲ ਏਰੋਮੀਟਰ ਦਾ ਜਿਹੜਾ ਐਕਸਪਰਟ ਆ ਉਹਨੂੰ ਅਗਲੇ ਸੈਸ਼ਨ ਦੇ ਵਿੱਚ ਲੈ ਕੇ ਆਉਂਗਾ। ਠੀਕ ਹੈ ਜੀ, ਸੋ ਉਹ ਆਪਾਂ ਨੂੰ ਦਿਖਾਊਗਾ ਵੀ ਭਾਈ ਇਹਨੂੰ ਇੰਸਟਾਲ ਕਿੱਦਾਂ ਕਰਨਾ, ਯੂਜ਼ ਕਿੱਦਾਂ ਕਰਨਾ। ਠੀਕ ਹੈ, ਓਕੇ। ਜਿਹੜੀਆਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਜਾਂ ਇਸ ਪ੍ਰੋਗਰਾਮ 'ਚ ਗੱਲਾਂ ਕੀਤੀਆਂ, ਉਹ ਮੇਰਾ ਨਿੱਜੀ ਤਜਰਬਾ ਸੀਗਾ। ਹੂੰ, ਸੋ ਮੈਂ ਚਾਹੁੰਦਾ ਏਰੋਮੀਟਰ ਦਾ ਜਿਹੜਾ ਜਿਸ ਬੰਦੇ ਨੇ ਇਹ ਚੀਜ਼ਾਂ ਦੀ ਕਾਢ ਕੱਢੀ ਆ, ਉਹੀ ਆਪਾਂ ਨੂੰ ਜੇ ਆਪਣੇ ਸਰੋਤਿਆਂ ਨੂੰ ਸਮਝਾਵੇ ਇਹਨੂੰ ਕਿੱਦਾਂ ਯੂਜ਼ ਕਰਨਾ, ਸੋ ਆਪਣੇ ਲਈ ਬਹੁਤ ਵੈਲਿਊਬਲ ਹੋਊਗਾ। ਸੋ ਅਗਲੇ ਐਪੀਸੋਡ ਦੇ ਵਿੱਚ ਆਪਾਂ ਜੇਕਬ ਬੰਦੇ ਦਾ ਨਾਮ ਆ ਫਰਮ ਏਰੋਮੀਟਰ, ਉਹਦੇ ਨਾਲ ਆਪਾਂ ਇਸੇ ਹੀ ਰੂਪਰੇਖਾ ਦੇ ਵਿੱਚ ਪ੍ਰੈਜੈਂਟੇਸ਼ਨ ਦੇ ਕੇ ਆਪਾਂ ਦਿਖਾਵਾਂਗੇ ਸਰੋਤਿਆਂ ਨੂੰ ਕਿੱਦਾਂ ਯੂਜ਼ ਕਰਨਾ। ਤੇ ਸਮਾਂ ਵੀ ਹੁਣ ਆਪਣਾ ਸਮਾਪਤੀ ਦੇ ਵੱਲ ਨੂੰ ਆ, ਤੇ ਆਪਾਂ ਫਿਨਿਸ਼ ਅਪ ਕਰ ਦਈਏ ਜੀ। ਜੀ ਰਾਜਕਰਨ ਜੀ, ਸੋ ਇਸ ਤੋਂ ਇਲਾਵਾ ਜਿਹੜੇ ਆਪਣੇ ਅਗਲੇ ਐਪੀਸੋਡ ਆ ਰਹੇ ਆ, ਉਹਦੇ ਵਿੱਚ ਆ ਜਿਹੜਾ ਮੈਂ ਤੁਹਾਡੇ ਡੱਬਾ ਜਿਹਾ ਦਿਖਾਇਆ ਪ੍ਰੈਜੈਂਟੇਸ਼ਨ ਦੇ ਵਿੱਚ, ਇਹਨੂੰ ਫਲਸ਼ ਕੰਟਰੋਲਰ ਕਹਿੰਦੇ ਆ। ਠੀਕ ਹੈ, ਇਹ ਸੈਂਡ ਮੀਡੀਆ ਫਿਲਟਰਾਂ ਦੇ ਸਾਰਿਆਂ ਦੇ ਲੱਗਿਆ ਹੋਇਆ, ਤੇ ਮੈਂ ਅਕਸਰ ਹੀ ਦੇਖਦਾ ਜਿਹੜਾ ਗਰੋਰ ਦਾ ਦਿਲ ਕਰਦਾ ਨੌਬ ਜਿਉਂ ਹੀ ਘੁਮਾ ਦਿੰਦੇ ਆ, ਇੱਥੇ ਚੱਲਦਾ ਇੱਥੇ ਨਹੀਂ ਚੱਲਦਾ। ਆਪਾਂ ਇਹਦੇ ਸਾਰੇ ਪੈਰਾਮੀਟਰ ਡਿਸਕਸ ਕਰਾਂਗੇ, ਕਿਉਂ ਆ, ਕਿੱਦਾਂ, ਕਿੱਥੇ ਯੂਜ਼ ਕਿਹਦੇ ਕਰਨਾ। ਨਾਲ ਕੀ ਚੀਜ਼ ਹੁੰਦੀ ਆ। ਤੁਸੀਂ ਦੇਖੋ ਇਹਦੇ ਵਿੱਚ ਡੱਬੇ ਦੇ ਉੱਤੇ ਤੁਸੀਂ ਦੇਖੋ ਮਾਡਲ 3 ਲਿਖਿਆ ਹੋਇਆ ਨਾ ਉੱਤੇ, DC ਲੈਚਿੰਗ। ਸੋ ਇਹ ਜਿਹੜਾ ਡੱਬਾ ਇਹ ਦੋਵੇਂ ਲੈਚਿੰਗ ਨਾਲ ਵੀ ਕੰਪੈਟੀਬਲ ਆ, ਇੱਥੋਂ ਇਹ ਦੇਖਣਾ ਆਪਾਂ। ਹਾਂ, ਬਟ ਇਹਦੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਆਪਾਂ ਇਸ ਤੋਂ ਅਗਲੀ ਵਾਰੀ ਜਿਹੜੀ ਉਹ ਆਪਾਂ ਤੇ ਫਿਰ ਉਸ ਤੋਂ ਇਲਾਵਾ ਆਪਾਂ ਗੱਲਬਾਤ ਕਰਾਂਗੇ ਵੀ ਜਿਹੜਾ ਆਪਣਾ ਇਰੀਗੇਸ਼ਨ ਸਿਸਟਮ ਆ ਉਹਨੂੰ ਮੇਨਟੇਨ ਕਿੱਦਾਂ ਕਰਨਾ, ਨਵੇਂ ਸੀਜ਼ਨ ਤੋਂ ਪਹਿਲਾਂ ਕਿੱਦਾਂ ਤਿਆਰੀ ਕਰਨੀ, ਇਹ ਉਸ ਦੀ ਮੇਨਟੇਨੈਂਸ ਦੇ ਰਿਲੇਟਡ ਸਾਰੀ ਆਪਾਂ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਜੀ। ਚਲੋ ਜੀ, ਧੰਨਵਾਦ। ਤੇ ਬਾਕੀ ਜੇ ਕਿਸੇ ਨੇ ਕੰਟੈਕਟ ਕਰਨਾ ਹੋਇਆ ਰਿਆਦੀਪਕ ਸਿੰਘ ਨਾਲ, ਤੇ ਇਹਨਾਂ ਦਾ ਫੋਨ ਨੰਬਰ ਦੱਸ ਦਿਓ ਜੀ ਤੁਸੀਂ। ਜੀ ਰਾਜਕਰਨ ਜੀ, ਮੇਰਾ ਫੋਨ ਨੰਬਰ ਹੈਗਾ 5594443399 559 444 3399। ਬੇਨਤੀ ਹੈ ਜੀ, ਮੈਂ WhatsApp ਜਾਂ ਟੈਕਸਟ ਜ਼ਿਆਦਾ ਪ੍ਰੈਫਰ ਕਰਦਾ ਹਾਲ ਦੀ ਘੜੀ, ਕਿਉਂਕਿ ਮੈਂ ਕੈਲਟਰਨਸ ਨਾਲ ਜੌਬ ਕਰਦਾ, ਡੈਸਕ ਜੌਬ ਤੇ, ਸੋ ਉੱਥੇ ਫੋਨ ਚੱਕਣਾ ਕਈ ਵਾਰੀ ਪੋਸੀਬਲ ਨਹੀਂ ਹੁੰਦਾ। ਸੋ ਜੇ ਮੈਂ ਫੋਨ ਨਹੀਂ ਚੱਕਦਾ ਤੁਸੀਂ ਵੌਇਸ ਮੇਲ ਵੀ ਛੱਡ ਸਕਦੇ ਆ, ਬਟ ਮੇਰੀ ਕੋਸ਼ਿਸ਼ ਹੁੰਦੀ ਆ ਬਾਏ ਦਾ ਵੀਕਐਂਡ ਮੈਂ ਸਾਰਿਆਂ ਸਰੋਤਿਆਂ ਦੀ ਕਾਲਸ ਰਿਟਰਨ ਕਰਾਂ ਤੇ ਹੈਲਪ ਕਰ ਸਕਾਂ। ਬਿਲਕੁਲ ਜੀ, ਸੋ ਟੈਕਸਟ ਕਰੋ ਜਾਂ WhatsApp ਕਰ ਲਓ, ਤਾਂ ਜੋ ਉਹਨਾਂ ਨੂੰ ਜਦੋਂ ਮੌਕਾ ਲੱਗਦਾ ਐਟਲੀਸਟ ਤੁਹਾਡੇ ਨਾਲ ਰਾਬਤਾ ਜਿਹੜਾ ਉਹ ਬਣਾ ਲੈਣਗੇ। ਧੰਨਵਾਦ ਰਿਆਦੀਪਕ ਸਿੰਘ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ।